ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਦੀ ਬਣਾਈ ਹੋਈ ਸਿਆਸੀ ਜਮਾਤ ਸੀ, ਜਿਹਨੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਲੜਿਆ, ਜਿਨ੍ਹਾਂ ਲੋਕਾਂ ਨੇ ਇਸ ਸਾਡੀ ਮਹਾਨ ਸੰਸਥਾ ਨੂੰ ਬਰਬਾਦ ਕਰਨ ਤੇ ਬਦਨਾਮ ਕਰਨ ਦਾ ਬੀੜਾ ਚੱਕਿਆ ਹੋਇਆ ਸੀ, ਅਹਿਦ ਕੀਤਾ ਹੋਇਆ ਸੀ, ਅੱਜ ਉਸ ਟੱਬਰ ਨੂੰ ਤੇ ਉਹਦੇ ਸਾਰੇ ਜਿਹੜੇ ਗਰੋਹ ਦੇ ਟੋਲੇ ਦੇ ਮੈਂਬਰ ਸੀ, ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਬੜੀ ਜ਼ਬਰਦਸਤ ਹਾਰ ਆ ਜਿਹੜੀ ਉਹ ਨਸੀਬ ਹੋਈ। 1994-95 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਬਾਦਲ ਪਰਿਵਾਰ ਨੇ ਤੇ ਉਹਦੇ ਗਰੋਹ ਨੇ ਜਿਹੜੇ ਫੈਸਲੇ ਕੀਤੇ ਕਿ ਇਹਨੂੰ ਪੰਜਾਬੀ ਪਾਰਟੀ ਬਣਾਉਣਾ ਤੇ ਫਿਰ ਪੰਜਾਬੀ ਪਾਰਟੀ ਬਣਾ ਕੇ ਇਹਨੂੰ ਪੰਥ ਦੋਖੀ ਪਾਰਟੀ ਦਾ ਰੂਪ ਦੇ ਧਰਿਆ। ਜਿਨ੍ਹਾਂ ਅੰਦਰ ਪੰਥ ਦਾ ਦਰਦ ਸੀ ਉਹਦੀਆਂ ਲਿਸਟਾਂ ਬਣਾ ਕੇ ਉਹਨਾਂ ਦਾ ਘਾਣ ਕਰਵਾਇਆ, ਥਾਣਿਆਂ ਕਚਹਿਰੀਆਂ ਦੇ ਵਿੱਚ ਸਿੱਖਾਂ ਨੂੰ ਜਲੀਲ ਕੀਤਾ। ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਮਾੜੀ ਮੋਟੀ ਵੀ ਗੱਲ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ, ਉਹਨਾਂ ਨੂੰ ਮੱਸੇ ਰੰਗੜ ਦਾ ਰਾਜ ਚੇਤੇ ਕਰਵਾਤਾ। ਧੰਨਵਾਦ ਕਰਦੇ ਆ ਬਾਦਲ ਪਰਿਵਾਰ ਦਾ, ਜਿਨ੍ਹਾਂ ਨੇ ਪਹਿਲਾਂ ਵੋਟਾਂ ਦੇ ਵਿੱਚ ਖੜ ਕੇ ਤੇ ਫਿਰ ਹਾਰ ਕੇ ਸਾਨੂੰ ਲੋਕਾਂ ਨੂੰ ਥੋੜੀ ਜਿਹੀ ਮਾਨਸਿਕ ਤਸੱਲੀ ਦਿੱਤੀ। ਇਸ ਪਰਿਵਾਰ ਦਾ ਹੰਕਾਰ ਜਿਹੜਾ ਸੀ ਉਹ ਇਸ ਗੱਲ ਦੇ ਬਾਵਜੂਦ ਕਿ ਪਿਛਲੀ ਜਿਹੜੀ ਚੋਣ ਸੀਗੀ 2017 ਵਾਲੀ, ਉਦੋਂ ਬਾਅਦ ਵਿੱਚ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਸੀ ਔਰ ਪਿੱਟ ਕੇ ਮਰ ਗਏ ਕਈ ਗੁਰਸਿੱਖ ਪਿਆਰੇ ਅਕਾਲੀ ਦਲਾਂ ਦੇ ਵਿੱਚ, ਜਿਹੜੇ ਅਕਾਲੀ ਸਫਾ ਦੇ ਵਿੱਚ ਵਿਚਰਨ ਵਾਲੇ ਕਈ ਹੋਰ, ਕਿ ਸਾਨੂੰ ਪੰਜਾਬ ਨੂੰ ਪੰਥ ਨੂੰ ਇੱਕ ਇਹੋ ਜਿਹੀ ਸਿਆਸੀ ਜਮਾਤ ਦੀ ਸਦਾ ਲੋੜ ਆ ਜਿਹੜੀ ਖੇਤਰੀ ਪਾਰਟੀ ਹੋਵੇ, ਜਿਹਦੇ ਰਾਹੀਂ ਅਸੀਂ ਆਪਦੀ ਕੌਮ ਦੇ ਮਸਲੇ ਹੱਲ ਕਰਨੇ ਚਾਹੁੰਦੇ ਆ। ਨਾ ਇਸ ਤਰ੍ਹਾਂ ਫਾਹਾ ਵੱਢੋ, ਨਾ ਇਦਾਂ ਦੀਆਂ ਗੱਲਾਂ 'ਚ ਸਿੱਖੀ ਦੀਆਂ ਜੜ੍ਹਾਂ 'ਚ ਇਹੋ ਜਿਹੀ ਯਾਰੀ ਪਾਈ ਜਿਹੜਾ ਅੱਜ ਪਿੱਟਦੇ ਫਿਰਦੇ ਆ ਨਾ ਕਿ ਸਿੱਖ ਇਤਿਹਾਸ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਗਲਤ ਪੜ੍ਹਾਇਆ ਜਾਂਦਾ। ਉਹ ਸਾਰਾ ਕੁਝ ਜਿਹੜਾ ਵਾਪਰਿਆ ਉਹ ਬਾਦਲ ਸਾਹਿਬ ਦੇ ਰਾਜ ਵਿੱਚ ਹੀ ਵਾਪਰਿਆ। ਜਿਨ੍ਹਾਂ ਨਾਲ ਬਾਦਲ ਪਰਿਵਾਰ ਨੇ ਸਾਂਝ ਪਾਈ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਹਿੰਦੂ ਸ਼ਿਵ ਸੈਨਾ ਦਾ ਗੱਠਜੋੜ, ਇਹ ਉਹੀ ਨੇ ਜਿਹੜੇ ਸਾਡੀ ਕੌਮ ਦੇ ਹਰ ਨਾਇਕ ਨੂੰ ਭੰਡਦੇ ਆ, ਸਿੱਖਾਂ ਨੂੰ ਗਾਲਾਂ ਕੱਢਦੇ ਆ, ਸਿੱਖੀ ਦਾ ਜਲੂਸ ਕੱਢਦੇ ਆ, ਪਰ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਸਾਥ ਸਹਿਯੋਗ ਵੋਟਾਂ 'ਚ ਲੈਣ ਨੂੰ ਫਿਰਦੇ ਆ, ਪਰ ਕੋਈ ਪਰਵਾਹ ਨਹੀਂ। ਚਾਹੇ ਸਿੱਖੀ ਦਾ ਕੋਈ ਦੁਸ਼ਮਣ ਹੋਵੇ, ਉਹ ਲੱਭ ਕੇ ਸਿੱਖਾਂ ਨੂੰ ਚੁਣਾਉਣ ਲਈ ਆਪਦੇ ਨਾਲ ਜੋੜਦੇ ਰਹੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਅੱਜ ਇਹ ਜਿਹੜੀ ਗੱਲ ਆ, ਇਹ ਜਿਹੜੀ ਖਬਰ ਵਾ, ਇਹ ਸੁਣ ਕੇ ਬੜਾ ਚੰਗਾ ਮਹਿਸੂਸ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਦੀ ਬਣਾਈ ਹੋਈ ਸਿਆਸੀ ਜਮਾਤ ਸੀ, ਜਿਹਨੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਲੜਿਆ, ਜਿਨ੍ਹਾਂ ਲੋਕਾਂ ਨੇ ਇਸ ਸਾਡੀ ਮਹਾਨ ਸੰਸਥਾ ਨੂੰ ਬਰਬਾਦ ਕਰਨ ਤੇ ਬਦਨਾਮ ਕਰਨ ਦਾ ਬੀੜਾ ਚੱਕਿਆ ਹੋਇਆ ਸੀ, ਅਹਿਦ ਕੀਤਾ ਹੋਇਆ ਸੀ, ਅੱਜ ਉਸ ਟੱਬਰ ਨੂੰ ਤੇ ਉਹਦੇ ਸਾਰੇ ਜਿਹੜੇ ਗਰੋਹ ਦੇ ਟੋਲੇ ਦੇ ਮੈਂਬਰ ਸੀ, ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਬੜੀ ਜ਼ਬਰਦਸਤ ਹਾਰ ਆ ਜਿਹੜੀ ਉਹ ਨਸੀਬ ਹੋਈ। ਮੇਰਾ ਕਹਿਣ ਤੋਂ ਭਾਵ ਇਹ ਆ ਕਿ 1994-95 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਬਾਦਲ ਪਰਿਵਾਰ ਨੇ ਤੇ ਉਹਦੇ ਗਰੋਹ ਨੇ ਜਿਹੜੇ ਫੈਸਲੇ ਕੀਤੇ ਕਿ ਇਹਨੂੰ ਪੰਜਾਬੀ ਪਾਰਟੀ ਬਣਾਉਣਾ ਤੇ ਫਿਰ ਪੰਜਾਬੀ ਪਾਰਟੀ ਬਣਾ ਕੇ ਇਹਨੂੰ ਪੰਥ ਦੋਖੀ ਪਾਰਟੀ ਦਾ ਰੂਪ ਦੇ ਧਰਿਆ। ਸਿੱਖੀ ਦੇ ਹਰੇਕ ਦੁਸ਼ਮਣ ਨਾਲ ਸਾਂਝ ਪਾਈ, ਡੇਰਾ ਸਰਸਾ ਨੂੰ ਖੁੱਲ੍ਹ ਦਿੱਤੀ ਕਿ ਸਿੱਖਾਂ ਨੂੰ ਜਲੀਲ ਕਰੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਵਾਈਆਂ, ਬੇਅਦਬੀਆਂ ਦਾ ਇਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਵਾਈਆਂ, ਸਿੱਖਾਂ ਦੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਅੰਦਰ ਪੰਥ ਦਾ ਦਰਦ ਸੀ ਉਹਦੀਆਂ ਲਿਸਟਾਂ ਬਣਾ ਕੇ ਉਹਨਾਂ ਦਾ ਘਾਣ ਕਰਵਾਇਆ, ਥਾਣਿਆਂ ਕਚਹਿਰੀਆਂ ਦੇ ਵਿੱਚ ਸਿੱਖਾਂ ਨੂੰ ਜਲੀਲ ਕੀਤਾ। ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਮਾੜੀ ਮੋਟੀ ਵੀ ਗੱਲ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ, ਉਹਨਾਂ ਨੂੰ ਮੱਸੇ ਰੰਗੜ ਦਾ ਰਾਜ ਚੇਤੇ ਕਰਵਾਤਾ। ਉਹ ਬਾਦਲ ਦਲ ਅੱਜ ਸਿਆਸਤ ਦੇ ਵਿੱਚ ਜਦੋਂ ਉਹਨੇ ਮਾਤ ਖਾਧੀ ਹੈ ਤਾਂ ਲੋਕਾਂ ਨੂੰ ਮੱਲੋ ਮੱਲੀ ਇਸ ਗੱਲ ਦੀ ਤਸੱਲੀ ਤਾਂ ਹੋਣੀ ਹੋਈ ਸੀ। ਧੰਨਵਾਦ ਕਰਦੇ ਆ ਬਾਦਲ ਪਰਿਵਾਰ ਦਾ,
ਜਿਨ੍ਹਾਂ ਨੇ ਪਹਿਲਾਂ ਵੋਟਾਂ ਦੇ ਵਿੱਚ ਖੜ ਕੇ ਤੇ ਫਿਰ ਹਾਰ ਕੇ ਸਾਨੂੰ ਲੋਕਾਂ ਨੂੰ ਥੋੜੀ ਜਿਹੀ ਮਾਨਸਿਕ ਤਸੱਲੀ ਦਿੱਤੀ ਤੇ ਚੰਗਾ ਲੱਗਿਆ ਕਿ ਬਾਦਲ ਸਾਹਿਬ, ਉਹਨਾਂ ਦਾ ਬੇਟਾ, ਉਹਨਾਂ ਦੇ ਹੋਰ ਅੰਗ ਸਾਕ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਇਹਨਾਂ ਚੋਣਾਂ 'ਚ ਖੜੇ ਤੇ ਫਿਰ ਹਾਰ ਗਏ। ਇਸ ਪਰਿਵਾਰ ਦਾ ਹੰਕਾਰ ਜਿਹੜਾ ਸੀ ਉਹ ਇਸ ਗੱਲ ਦੇ ਬਾਵਜੂਦ ਕਿ ਪਿਛਲੀ ਜਿਹੜੀ ਚੋਣ ਸੀਗੀ 2017 ਵਾਲੀ, ਉਦੋਂ ਬਾਅਦ ਵਿੱਚ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਸੀ ਔਰ ਪਿੱਟ ਕੇ ਮਰ ਗਏ ਕਈ ਗੁਰਸਿੱਖ ਪਿਆਰੇ ਅਕਾਲੀ ਦਲਾਂ ਦੇ ਵਿੱਚ, ਜਿਹੜੇ ਅਕਾਲੀ ਸਫਾਂ ਦੇ ਵਿੱਚ ਵਿਚਰਨ ਵਾਲੇ ਕਈ ਹੋਰ, ਕਿ ਸਾਨੂੰ ਪੰਜਾਬ ਨੂੰ, ਪੰਥ ਨੂੰ ਇੱਕ ਇਹੋ ਜਿਹੀ ਸਿਆਸੀ ਜਮਾਤ ਦੀ ਸਦਾ ਲੋੜ ਆ ਜਿਹੜੀ ਖੇਤਰੀ ਪਾਰਟੀ ਹੋਵੇ ਜਿਹਦੇ ਰਾਹੀਂ ਅਸੀਂ ਆਪਦੀ ਕੌਮ ਦੇ ਮਸਲੇ ਹੱਲ ਕਰਾਉਣੇ ਆ, ਨਾ ਇਸ ਤਰ੍ਹਾਂ ਫਾਹਾ ਵੱਢੋ, ਨਾ ਇਦਾਂ ਦੀਆਂ ਗੱਲਾਂ ਕਰੋ। ਪਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਤਾਂ ਚਲੋ ਗੱਲ ਹੀ ਬੜੀ ਵੱਡੀ ਆ। ਸਰਦਾਰ ਬਿਰਸਾ ਸਿੰਘ ਬਲਟੋਹਾ, ਜਿਹੜਾ ਕਿਸੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਧਰਮ ਯੁੱਧ ਮੋਰਚੇ ਦੇ ਵਿੱਚ ਜਾਂ ਬਾਅਦ ਵਿੱਚ ਵੀ ਸਿੱਖ ਸੰਘਰਸ਼ ਦਾ ਬੜਾ ਵੱਡਾ ਉਹਦੇ ਉੱਤੇ ਇਸ ਗੱਲ ਦਾ ਹੈ ਕਿ ਉਹਨੇ ਇਹ ਸੇਵਾ ਕੀਤੀ ਹੈ ਸੰਘਰਸ਼ ਵਿੱਚ। ਉਹ ਵੀ ਜਦੋਂ ਮੀਡੀਆ ਦੇ ਉੱਤੇ, ਜਦੋਂ ਚੈਨਲਾਂ ਦੇ ਉੱਤੇ ਅਕਾਲੀਆਂ ਦਾ, ਇਹਨਾਂ ਬਾਦਲ ਦਲ ਵਾਲਿਆਂ ਦਾ ਪੱਖ ਪੇਸ਼ ਕਰਨ ਆਇਆ ਕਰੇ, ਦੂਜਿਆਂ ਨੂੰ ਲਾਹਰਾ ਸਿੱਟਿਆ ਕਰੇ, ਬੇਅਦਬੀ ਭਰੇ, ਹੈਂਕੜ ਭਰੇ ਉਹ ਬੋਲ ਅੱਜ ਤੱਕਰ, ਜਦੋਂ ਕਹਿਣਾ ਵੀ ਅਡਵਾਨੀ ਨੇ ਤਾਂ ਇਹ ਕਿਹਾ ਵਾ ਕਿ ਅਸੀਂ ਇੰਦਰਾ ਤਾਂ ਮੰਨਦੀ ਨਹੀਂ ਸੀ ਅਟੈਕ ਨੂੰ, ਅਸੀਂ ਸ਼ਹਿ ਦੇ ਕੇ, ਥਾਪੜਾ ਦੇ ਕੇ ਇੰਦਰਾ ਨੂੰ ਤਿਆਰ ਕੀਤਾ, ਤਾਂ ਉਹਨੇ ਟੁੱਟ ਕੇ ਪੈਣਾ ਮੂਹਰਿਓਂ। ਔਰ ਬੜੀ ਵਾਰ ਟੀਵੀ ਚੈਨਲਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਦੇ, ਬਾਦਲ ਦਲ ਦੇ ਜਿਹੜੇ ਬੁਲਾਰੇ ਆ, ਉਹ ਕਿਵੇਂ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਜਲੀਲ ਕਰਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਆ। ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਬੰਦੇ ਅਸਲੀ ਨਕਲੀ ਆਈਡੀਆਂ ਬਣਾ ਕੇ ਸਰਗਰਮ ਕੀਤੇ ਹੋਏ ਆ, ਜਿਨ੍ਹਾਂ ਦਾ ਕੰਮ ਇੱਕ ਨਕਾਤੀ ਆ ਵੀ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਜਦੋਂ ਵੀ ਉਹ ਕਹਿਣ ਕਿ ਬਾਦਲ ਦਲ ਨੇ ਪੰਥ ਦਾ ਨੁਕਸਾਨ ਕੀਤਾ, ਉਹਨਾਂ ਨੂੰ ਭੰਡੀ ਜਾਓ ਵੀ ਤੁਸੀਂ ਤਾਂ ਕਾਂਗਰਸ ਦੇ ਏਜੰਟ ਹੋ। ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹਰ ਗੁਰਸਿੱਖ ਨੂੰ ਜਲੀਲ ਕਰਨ ਦੇ ਲਈ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਦੇ ਲਈ ਕਿਰਾਏ ਤੇ ਬੰਦੇ ਭਰਤੀ ਕੀਤੇ, ਉਹ ਸਾਰਾ ਕੁਝ ਅੱਜ ਜਦੋਂ ਵੋਟਾਂ ਦੇ ਨਤੀਜੇ ਹਾਸਲ ਹੋਏ ਤਾਂ ਸਾਨੂੰ ਸਭ ਕੁਝ ਉਹ ਮਨ ਦੇ ਵਿੱਚ, ਦਿਲ ਦੇ ਵਿੱਚ ਘੁੰਮਿਆ ਕਿ ਕੀ ਕੁਝ ਇਹਨਾਂ ਲੋਕਾਂ ਨੇ ਕੀਤਾ। ਜੇ ਕਿਤੇ 1997 ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਹੀ ਖੜੇ ਰਹਿ ਜਾਂਦੇ ਤਾਂ ਵੀ ਅੱਜ ਸ਼ਾਇਦ ਇਹਨਾਂ ਦਾ ਕੁਝ ਵਕਾਰ ਬਚ ਜਾਂਦਾ। ਪਰ ਖਾਲਿਸਤਾਨੀ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਲੋਕਾਂ ਨੂੰ ਜਦੋਂ ਲੱਗਿਆ ਵੀ ਹਥਿਆਰਬੰਦ ਨਾਲੋਂ ਚਲੋ ਹੋ ਸਕਦਾ ਆਪਣਾ ਇਸ ਤਰੀਕੇ ਨਾਲ ਮਸਲੇ ਹੱਲ ਹੋ ਜਾਣ, ਜੇ ਬੁਲਟ ਕਾਮਯਾਬ ਨਹੀਂ ਹੋ ਰਹੀ ਸਿੱਖਾਂ ਨੂੰ, ਪੰਜਾਬ ਨੂੰ, ਪੰਥ ਨੂੰ ਇਨਸਾਫ ਦਿਵਾਉਣ 'ਚ, ਚਲੋ ਬੈਲਟਾਂ ਵਾਲਾ ਰਾਹ ਚੁਣਦੇ ਆ, ਵੋਟਾਂ ਵਾਲਾ ਰਾਹ ਚੁਣਦੇ ਆ। ਤੇ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਸੀ ਕਿ ਇਹ ਸਿੱਖਾਂ ਨੇ ਜਾਂ ਪੰਜਾਬ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਜਾਏ ਸਾਨੂੰ ਚੁਣਿਆ ਵਾ। ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਕੌਮ ਨੂੰ ਪੂਰੀ ਤਰ੍ਹਾਂ ਵਫਾਦਾਰੀ ਦੇ ਨਾਲ ਕੁਝ ਕਰਕੇ ਦਿਖਾਈਏ। ਪਰ ਉਹ ਕੁਝ ਕੀਤਾ ਜਿਹਦੇ ਨਾਲ ਕੌਮ ਦਾ, ਪੰਥ ਦਾ ਜਿਹੜਾ ਹੈਗਾ ਬੇੜਾ ਉਹ ਡੁੱਬਦਾ ਹੋ। RSS ਵਰਗੀ ਐਂਟੀ ਪੰਥਕ ਜਮਾਤ ਨੂੰ ਸਾਡੇ ਗੁਰਦੁਆਰਿਆਂ 'ਚ, ਸਿੱਖ ਸੰਸਥਾਵਾਂ ਦੇ ਵਿੱਚ ਖੁੱਲੀ ਘੁਸਪੈਠ ਕਰਨ ਦਾ ਮੌਕਾ ਦਿੱਤਾ। ਭਾਜਪਾ ਨਾਲ ਰਲ ਕੇ ਰਾਸ਼ਟਰੀ ਸਿੱਖ ਸੰਗਤ ਦਾ ਰੋਲ ਆ ਜਿਹੜਾ ਉਹ ਬਾਦਲ ਦਲ ਨੇ ਨਿਭਾਉਣਾ ਸ਼ੁਰੂ ਕਰ ਦਿੱਤਾ। ਸਿੱਖੀ ਦੀਆਂ ਜੜ੍ਹਾਂ 'ਚ ਇਹੋ ਜਿਹੀ ਆਰੀ ਪਾਈ ਜਿਹੜਾ ਅੱਜ ਪਿੱਟਦੇ ਫਿਰਦੇ ਆ ਨਾ ਕਿ ਸਿੱਖ ਇਤਿਹਾਸ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਗਲਤ ਪੜ੍ਹਾਇਆ ਜਾਂਦਾ, ਉਹ ਸਾਰਾ ਕੁਝ ਜਿਹੜਾ ਵਾਪਰਿਆ ਉਹ ਬਾਦਲ ਸਾਹਿਬ ਦੇ ਰਾਜ ਵਿੱਚ ਹੀ ਵਾਪਰਿਆ। ਬਾਦਲ ਸਾਹਿਬ ਦੇ ਰਾਜ ਵਿੱਚ ਹੀ ਉਹ ਸਾਰਾ ਕੁਝ ਹੁੰਦਾ ਰਿਹਾ ਜਿਹਦੇ ਉੱਤੇ ਆਪਾਂ ਪਿੱਟਦੇ ਹਾਂ। ਔਰ ਜਦੋਂ ਡੇਰਾ ਆਸ਼ੂਤੋਸ਼ ਦੇ ਖਿਲਾਫ ਸਿੱਖ ਮੈਦਾਨ ਵਿੱਚ ਆਏ ਤਾਂ ਇਸੇ ਬਾਦਲ ਦਲ ਦੀ ਸਰਕਾਰ ਸੀ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਮਲੋਟ ਦੇ ਵਿੱਚ। ਮੈਂ ਖੁਦ ਉਸ ਮੌਕੇ ਉਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸੀ। ਔਰ ਲੁਧਿਆਣੇ ਦੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦਾ ਪ੍ਰੋਗਰਾਮ ਕਰਾਉਣ ਦੇ ਲਈ ਸਿੱਖਾਂ ਨੂੰ ਗੋਲੀਆਂ ਮਾਰੀਆਂ। ਭਾਈ ਦਰਸ਼ਨ ਸਿੰਘ ਲਹਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਇਆ। ਹੋਰ ਸਾਡੇ ਬਹੁਤ ਸਾਰੇ ਭਰਾ ਜਿਹੜੇ ਅੱਜ ਵੀ ਪੰਥਕ ਸਭਾ 'ਚ ਸਰਗਰਮ ਨੇ, ਸੇਵਾ ਕਰ ਰਹੇ ਆ ਨੌਜਵਾਨ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਇੱਥੇ ਹੀ ਨਹੀਂ, ਕਈ ਭਰਾਵਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਹੈਗਾ। ਉਹ ਸਮਝਦੇ ਆ ਵੀ ਖਨੀ ਇਹ ਉਹੀ ਐਵੇਂ ਹੀ ਹਵਾ 'ਚ ਗੱਲਾਂ ਕਰਦੇ ਆ।
ਬਾਦਲ ਦਲ ਨੇ ਕੁਝ ਪੁਲਿਸ ਅਫਸਰਾਂ ਦੀ ਇੱਕ ਡਿਊਟੀ ਲਾਤੀ ਕਿ ਜਿਹੜੇ ਜਿਹੜੇ ਜ਼ਿਆਦਾ ਸਿੱਖੀ ਦੀ ਗੱਲ ਕਰਦੇ ਆ ਨਾ, ਇਹਨਾਂ ਨੂੰ ਥੋੜਾ ਜਿਹਾ ਖਿੱਚੋ। ਤੇ ਜਦੋਂ ਲੁਧਿਆਣੇ ਸੰਘਰਸ਼ ਨਿਮੇ ਚ ਕੋਈ ਬਲਾਸਟ ਹੋਇਆ, ਉਹਦੇ ਵਿੱਚ ਸਿੱਖਾਂ ਦੇ ਬਹੁਤ ਸਾਰੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਝੂਠਾ ਫਸਾ ਦਿੱਤਾ ਗਿਆ ਤੇ ਉਹਨਾਂ ਸਾਰਿਆਂ ਨੂੰ ਬਾਅਦ ਵਿੱਚ ਅਦਾਲਤ ਨੇ ਭਾਵੇਂ ਬਰੀ ਵੀ ਕਰ ਦਿੱਤਾ, ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਕਾਬੂ ਆ ਗਿਆ ਤੇ ਜਦੋਂ ਬਾਦਲ ਸਾਹਿਬ ਦੇ ਕੋਲ ਜਾ ਕੇ ਸਾਰੀ ਗੱਲ ਦੱਸੀ, ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੰਜੋਲੀ ਤੇ ਹੋਰ ਬਹੁਤ ਸਾਰੇ ਲੀਡਰ, ਕੈਪਟਨ ਕਮਲਜੀਤ ਸਿੰਘ ਚੜ੍ਹਾਈ ਕਰ ਗਿਆ ਭਾਵੇਂ, ਇਹਨਾਂ ਸਾਰਿਆਂ ਦੇ ਸਾਹਮਣੇ ਜਾ ਕੇ ਪਿੱਟਦੇ ਕਲਪਦੇ ਰਹੇ ਕਿ ਨਹੀਂ ਅਸੀਂ ਕਿਸੇ ਇਹੋ ਜਿਹੀ ਗੱਲ 'ਚ। ਪਰ ਉਹ ਜੈਸਵਾਲ ਜਿਹੜਾ ਸੀ ਲੁਧਿਆਣੇ ਉਦੋਂ, ਤੇ ਗੁਰਪ੍ਰੀਤ ਸਿੰਘ ਤੂਰ, ਬੜੇ ਇਮਾਨਦਾਰ ਜੇ ਇੱਥੇ ਲੋਕਾਂ ਦੇ ਵਿੱਚ ਕਈ ਮੰਨੇ ਜਾਂਦੇ ਅਫਸਰ, ਇਹਨਾਂ ਨੇ ਜੋ ਕੁਝ ਮੇਰੇ ਨਾਲ ਕੀਤਾ ਉਹ ਮੈਂ ਹੀ ਜਾਣਦਾ। ਤੇ ਸਾਰਾ ਕੁਝ ਇਸ ਗੱਲ ਹੀ ਕੀਤਾ ਕਿ ਬਾਦਲ ਪਰਿਵਾਰ ਵੱਲੋਂ ਜਾਂ ਬਾਦਲ ਦਲ ਵੱਲੋਂ ਖੁੱਲੀ ਛੁੱਟੀ ਆ ਕਿ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਟਿਕਣ ਨਹੀਂ ਦੇਣਾ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ। ਸਿੱਖੀ ਦੀ ਗੱਲ ਕਰਨਾ ਗੁਨਾਹ ਬਣਾਤਾ। ਮੈਨੂੰ ਜੈਸਵਾਲ ਉੱਥੇ ਐਸਐਸਪੀ ਕਿਹਾ ਕਰੇ, ਤੁਸੀਂ ਇੱਥੇ ਲੁਧਿਆਣੇ ਦੇ ਵਿੱਚ ਪ੍ਰੋਗਰਾਮ ਕਰਦੇ ਹੁੰਦੇ ਸੀ ਬਈ ਪੰਜਾਬ ਦੇ ਵਿੱਚ ਜਿਹੜੇ ਮਾਈਗ੍ਰੇਟ ਲੇਬਰ ਇੰਨੀ ਜ਼ਿਆਦਾ ਕਿਉਂ ਆ ਗਈ, ਤੁਸੀਂ ਆਹ ਕਿਹਾ, ਤੁਸੀਂ ਉਹ ਕਿਹਾ। ਹੁਣ ਉੱਥੇ ਕੀ ਕਵੇ ਬੰਦਾ ਵੀ ਹਾਂ ਅਸੀਂ ਸਾਰਾ ਕੁਝ ਕੀਤਾ, ਅਸੀਂ ਆਪਦੇ ਪੰਥ ਲਈ ਜਾਂ ਪੰਜਾਬ ਲਈ ਜੋ ਸਾਨੂੰ ਖਤਰੇ ਦਿਖਦੇ ਆ ਉਹਨਾਂ ਤੇ ਚਿੰਤਾ ਕਰਦੇ ਆ, ਉਹਨਾਂ ਦੇ ਖਿਲਾਫ ਅਸੀਂ ਲੋਕਾਂ ਨੂੰ ਲਾਮਬੰਦ ਕਰਦੇ ਆ। ਇਹ ਕਿੰਨਾ ਕੁ ਗੁਨਾਹ। ਆਪਦੇ ਖਿੱਤੇ ਲਈ, ਆਪਦੀ ਧਰਤੀ ਲਈ ਲੜਨਾ ਕੋਈ ਗੁਨਾਹ ਥੋੜੀ ਹੁੰਦਾ ਜੀ। ਪਰ ਸਾਨੂੰ ਇਸ ਗੱਲ ਦੇ ਲਈ ਮੈਨੂੰ 3.5 ਸਾਲ ਨਾਭੇ ਸਿਰ ਬਾਦਲ ਪਰਿਵਾਰ ਨੇ ਲਵਾਏ ਨੇ ਕਿ ਜੀ। ਔਰ ਬਾਦਲ ਦਲ ਦਾ ਕੋਈ ਲੀਡਰ ਜਿਹੜਾ ਕਹੇ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ, ਕੋਈ ਬਿਰਲਾ ਹੀ ਹੋਣਾ, ਸਭ ਨੂੰ ਪਤਾ, ਕਿਉਂਕਿ ਇਹਨਾਂ 'ਚ ਵਿਚਰਦੇ ਹਾਂ ਅਸੀਂ। ਅੱਜ ਜਦੋਂ ਸਾਰੇ ਪਾਸੇ ਇਹ ਕਿਹਾ ਜਾ ਰਿਹਾ ਮੀਡੀਆ 'ਚ ਕਿ ਅਕਾਲੀ ਦਲ ਹਾਰ ਗਿਆ, ਅਕਾਲੀ ਦਲ ਨਹੀਂ ਹਾਰਿਆ। ਅਕਾਲੀ ਤਾਂ ਅਸੀਂ ਆ ਦੇਖੋ ਨੀਲੀਆਂ ਦਸਤਾਰਾਂ ਸਜਾ ਕੇ ਬੈਠੇ ਆ। ਅਕਾਲੀ ਤਾਂ ਅਕਾਲ ਨੂੰ ਮੰਨਦੇ ਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ। ਜਿਹੜੇ ਧਰਮ ਨੂੰ ਪਿਆਰ ਕਰਦੇ ਆ, ਕੌਮ ਨੂੰ ਪਿਆਰ ਕਰਦੇ ਆ, ਅਕਾਲ ਦੇ ਪੁਜਾਰੀ ਆ। ਇਹ ਕਹਿੰਦੇ ਅਕਾਲੀ ਆ ਜਿਹੜੇ ਜਾ ਕੇ ਹਰ ਪੁੱਠਾ ਕੰਮ ਜਿਹੜਾ ਸਿੱਖ ਰਹਿਤ ਮਰਿਆਦਾ 'ਚ ਦੱਸਿਆ ਹੋਇਆ, ਜਿੱਥੇ ਮਰਜ਼ੀ ਟੱਲੀ ਖੜਕਾਉਣ ਲਈ ਸੱਦ ਲਓ, ਸ਼ਿਵਲਿੰਗ ਨੂੰ ਉੱਥੇ ਟਿਕਾ ਲਓ। ਔਰ ਚੰਗੀ ਭਲੀ ਸਿੱਖ ਸਰਦਾਰਾਂ ਦੀ ਬੱਚੀ ਉਹ ਬੀਬੀ ਹਰਸਿਮਰਤ ਕੌਰ, ਉਹਦੀ ਫੋਟੋ ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਸਾਨੂੰ ਸ਼ਰਮ ਆਉਂਦੀ ਆ ਵੀ ਸ਼ਿਵਲਿੰਗ ਕੋਲੇ ਖੜੀ ਹੈ। ਤੇ ਹਰ ਸਿੱਖੀ ਦਾ ਦੁਸ਼ਮਣ ਇਹ ਇਲੈਕਸ਼ਨਾਂ ਦੇ ਵਿੱਚ ਕਿਵੇਂ ਸਿੱਖ ਵਿਚਾਰੇ ਪਿੱਟਦੇ ਫਿਰਦੇ ਸੀਗੇ ਕਿ ਆ ਜਿਹੜੇ ਹਿੰਦੂ ਕੱਟੜਪੰਥੀ ਆ, ਜਿਨ੍ਹਾਂ ਨਾਲ ਬਾਦਲ ਪਰਿਵਾਰ ਨੇ ਸਾਂਝ ਪਾਈ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਹਿੰਦੂ ਸ਼ਿਵ ਸੈਨਾ ਦਾ ਗੱਠਜੋੜ, ਇਹ ਉਹੀ ਨੇ ਜਿਹੜੇ ਸਾਡੀ ਕੌਮ ਦੇ ਹਰ ਨਾਇਕ ਨੂੰ ਭੰਡਦੇ ਆ, ਸਿੱਖਾਂ ਨੂੰ ਗਾਲਾਂ ਕੱਢਦੇ ਆ, ਸਿੱਖੀ ਦਾ ਜਲੂਸ ਕੱਢਦੇ ਆ। ਔਰ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਸਾਥ ਸਹਿਯੋਗ ਵੋਟਾਂ 'ਚ ਲੈਣ ਨੂੰ ਫਿਰਦੇ ਹੋ, ਪਰ ਕੋਈ ਪਰਵਾਹ ਨਹੀਂ। ਚਾਹੇ ਸਿੱਖੀ ਦਾ ਕੋਈ ਦੁਸ਼ਮਣ ਹੋਵੇ, ਉਹ ਲੱਭ ਕੇ ਸਿੱਖਾਂ ਨੂੰ ਚੁਣਾਉਣ ਲਈ ਆਪਦੇ ਨਾਲ ਜੋੜਦੇ ਰਹੇ ਨੇ ਲੋਕ। ਤੇ ਅੱਜ ਵੋਟਾਂ ਦੇ ਵਿੱਚ ਜਦੋਂ ਇਹੋ ਜਿਹੇ ਬੰਦੇ ਹਾਰਨ, ਤੇ ਸਾਨੂੰ ਉਦੋਂ ਸ਼ਰਮ ਜ਼ਿਆਦਾ ਆਉਂਦੀ ਆ ਜਦੋਂ ਮੀਡੀਆ ਵਾਲੇ ਜਾਣ ਬੁੱਝ ਕੇ ਸਾਨੂੰ ਹੋਰ ਜਲੀਲ ਕਰਨ ਲਈ ਕਹਿੰਦੇ ਆ ਕਿ ਅਕਾਲੀ ਹਾਰ ਗਏ। ਭਾਈ ਇਹ ਅਕਾਲੀ ਨਹੀਂ, ਉਹ ਅਕਾਲੀ ਹੋਰ ਸੀ ਜਿਨ੍ਹਾਂ ਨੇ ਪੰਥ ਨੂੰ, ਪੰਜਾਬ ਨੂੰ ਸਮਰਪਿਤ ਹੋ ਕੇ। ਔਰ ਮੈਂ ਇਹ ਗੱਲ ਕਹਿਣਾ ਕਿ ਸਾਡੇ ਵਰਗੇ ਹੋਰ ਬੇਸ਼ੁਮਾਰ ਇਹੋ ਜਿਹੇ ਸਿੱਖ ਨੌਜਵਾਨ, ਜੇ ਕਿਤੇ ਇਹ ਅਕਾਲੀ ਦਲ ਅਸਲੀ ਅਕਾਲੀ ਦਲ ਹੁੰਦਾ ਤਾਂ ਅਸੀਂ ਅਕਾਲੀ ਦਲ ਚਲਾਉਂਦੇ। ਜੇ ਅੱਜ ਅਸੀਂ ਇਸ ਜਮਾਤ ਦਾ ਹਿੱਸਾ ਨਹੀਂ, ਔਰ ਉਲਟਾ ਬੇਸ਼ੁਮਾਰ ਇਹੋ ਜਿਹੇ ਤੁਹਾਨੂੰ ਗਿਣਾ ਸਕਦੇ ਆ ਜਿਹੜੇ ਸ਼ਰਮ ਮੰਨਦੇ ਆ ਔਰ ਪਿੱਟਦੇ ਰਹੇ ਨੇ ਕਿ ਪਾਰਟੀ ਪਲੇਟਫਾਰਮ ਤੋਂ। ਆ ਸੁਖਦੇਵ ਸਿੰਘ ਢੀਂਡਸੇ ਹੁਣੀ ਪਿੱਟਦੇ ਆ, ਕਹਿੰਦੇ ਜੀ ਅਸੀਂ ਬਥੇਰਾ ਅੰਦਰ ਕਹਿੰਦੇ ਰਹੇ ਹਾਂ, ਬਰਾਂਪੁਰਾ ਕਹਿੰਦਾ ਰਿਹਾ। ਹੁਣ ਬੇਸ਼ੱਕ ਆਪਦੇ ਸਿਆਸੀ ਲੋੜਾਂ ਦੇ ਵਿੱਚ, ਚੱਕਰਾਂ ਦੇ ਵਿੱਚ ਉਹ ਦੁਬਾਰਾ ਪਾਰਟੀ ਵੱਲ ਕੋਈ ਆਉਂਦਾ, ਕੋਈ ਕਿਵੇਂ ਕਰਦਾ, ਪਰ ਬੜੇ ਲੋਕ ਸੀ ਜਿਹੜੇ ਬਾਦਲ ਪਰਿਵਾਰ ਨੂੰ ਰੋਕਦੇ ਟੋਕਦੇ ਰਹੇ। ਪਰ ਇਹ ਕਹਿੰਦੇ ਜੀ ਅਸੀਂ ਤਾਂ ਸਿੱਖੀ ਦਾ ਬੇੜਾ ਗਰਕ ਕਰਨਾ, ਪੰਜਾਬ ਨੂੰ ਡੋਬਣਾ। ਤੋਂ ਅੱਜ ਇਹ ਜਿਹੜਾ ਪੰਥ ਅਤੇ ਪੰਜਾਬ ਦੇ ਨਾਲ ਧਰੋ ਪਾਉਣ ਵਾਲਿਆਂ ਦਾ ਗਰੋਹ ਆ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਰਗੀ ਸਾਡੀ ਸੱਚੀ ਸੁੱਚੀ ਉੱਚੀ ਸੁੱਚੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਜਥੇਬੰਦੀ ਨਿਕਲੀ ਸੀ, ਉਹਨੂੰ ਬਦਨਾਮ ਕੀਤਾ, ਬਰਬਾਦ ਕੀਤਾ। ਅੱਜ ਜਦੋਂ ਇਹ ਹਾਰੇ ਨੇ ਤਾਂ ਲੋਕਾਂ ਨੂੰ ਬੜਾ ਤਸੱਲੀ ਦਾ ਅਹਿਸਾਸ ਹੋਇਆ। ਧੰਨਵਾਦ ਕਰਦੇ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਾਰ-ਬਾਰ ਅਰਦਾਸਾਂ ਕੀਤੀਆਂ ਕਿ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਜਿਨ੍ਹਾਂ ਨੇ ਬੇਅਦਬੀ ਕਰਵਾਈ ਆ ਤੇ ਜਿਨ੍ਹਾਂ ਨੇ ਇਹਦੇ ਉੱਤੇ ਸਿਆਸਤ ਕੀਤੀ ਆ, ਉਹਨਾਂ ਦਾ ਕੱਖ ਨਾ ਰਵੇ। ਉਦੋਂ ਸਾਡੇ ਜੇਲ੍ਹ ਦੇ ਵਿੱਚ ਬਰਗਾੜੀ ਮੋਰਚੇ ਮੌਕੇ ਜਥੇਦਾਰ ਧਿਆਨ ਸਿੰਘ ਮੰਡ ਦੇ ਬੋਲੇ ਹੋਏ ਸ਼ਬਦ ਚੇਤੇ ਆਉਂਦੇ ਹੁੰਦੇ ਸੀਗੇ ਬਈ ਜੇ ਬੇਅਦਬੀ ਦਾ ਤੇ ਬਰਗਾੜੀ ਦਾ ਇਨਸਾਫ
ਕੈਪਟਨ ਅਮਰਿੰਦਰ ਸਿੰਘ ਨੇ ਨਾਂ ਦਿੱਤਾ ਤਾਂ ਫਿਰ ਜਿਹੜੀ ਖੰਡ ਦੇ ਵਿੱਚ, ਜਿਹੜੀ ਕਮਰ ਦੇ ਵਿੱਚ ਜਾ ਕੇ ਬਾਦਲ ਹੋਣੇ ਪਏ ਨੇ, ਉਹਦੇ ਵਿੱਚ ਜਾ ਕੇ ਕੈਪਟਨ ਪੈ ਜਾਊਗਾ। ਉਹੀ ਹੋਇਆ। ਅੱਜ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਬਾਦਲ ਸਮੇਤ ਇਹਨਾਂ ਦੋਨਾਂ ਜਮਾਤਾਂ ਦੇ ਵੱਡੇ ਵੱਡੇ ਜਿਹੜੇ ਥੰਮ ਕਹੇ ਜਾਂਦੇ ਆ, ਉਹ ਚੋਣਾਂ ਦੇ ਵਿੱਚ ਹਰੇ ਆ। ਔਰ ਇਹ ਜਿਹੜੀ ਇਹਨਾਂ ਦੀ ਹਾਰ ਹੋਈ ਆ, ਇਹ ਬੀਬਾ ਹਰਸਿਮਰਤ ਕੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਅਰਦਾਸਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਠੋਕ ਵਜਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੋਂ ਮੰਗ ਕੀਤੀ। ਔਰ ਅਸੀਂ ਵੀ ਸਾਰੇ ਇਹ ਗੱਲ, ਸਾਰਾ ਪੰਥ, ਸਾਰੇ ਸਿੱਖ ਪੰਥ ਦਰਦੀ ਇਹ ਅਰਦਾਸਾਂ ਕਰਦੇ ਰਹੇ ਆ। ਪਰ ਮੈਨੂੰ ਲੱਗਦਾ ਕਿ ਸਾਡੇ ਸਾਰੇ ਜਿਹੜੇ ਲੋਕ ਆ, ਉਹਨਾਂ ਨਾਲੋਂ ਬੀਬਾ ਹਰਸਿਮਰਤ ਕੌਰ ਦੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰੱਬ ਨੇ ਛੇਤੀ ਨੇੜਿਓਂ ਹੋ ਕੇ ਸੁਣ ਲਈ। ਤੇ ਬਹੁਤ ਇਹਨਾਂ ਨੇ ਪਿਛਲੇ ਦੌਰ ਦੇ ਵਿੱਚ ਸਿੱਖਾਂ ਨੂੰ, ਪੰਜਾਬ ਨੂੰ, ਪੰਜਾਬੀਆਂ ਨੂੰ ਨੀਵਾਂ ਦਿਖਾਇਆ। ਜਦੋਂ ਸੱਤਾ ਹੱਥ ਵਿੱਚ ਸੀ, ਉਹਨਾਂ ਦਿਨਾਂ ਦੇ ਇਹਨਾਂ ਦੇ ਰੰਗ ਢੰਗ ਹੀ ਵੱਖਰੇ ਸੀ। ਚੱਕ ਲਿਆਓ, ਠੋਕ ਲਿਆਓ, ਠੋਕ ਦਿਓ, ਬਸ ਆਹੀ ਗੱਲ ਹੁੰਦੀ ਸੀ। ਬਹੁਤ ਵੱਡੀ ਪੱਧਰ ਦੇ ਉੱਤੇ ਸਿੱਖ ਨੌਜਵਾਨਾਂ ਦਾ ਘਾਣ ਹੋਇਆ। ਜਿਹੜੇ ਨੌਜਵਾਨ ਸਾਡੇ ਭਰਾ ਆਸ਼ੂਤੋਸ਼ ਦਾ ਵਿਰੋਧ ਕਰਦੇ ਵਕਤ ਉਦੋਂ ਡਾਂਗਾ ਗੋਲੀਆਂ ਦਾ ਸ਼ਿਕਾਰ ਹੋਏ ਸੀ, ਉਹਨਾਂ ਨੂੰ ਰਿਕਾਰਡ ਤੇ ਇਹਨਾਂ ਨੇ ਲਿਸਟਾਂ ਚੜਾ ਲਈਆਂ। ਤੇ ਜਦੋਂ ਕਦੋਂ ਜੀ ਕਰਦਾ ਉਹਨਾਂ ਨੂੰ ਥਾਣੇ 'ਚ ਸੱਦ ਲੈਂਦੇ ਆ, ਤੰਗ ਪਰੇਸ਼ਾਨ ਕਰਦੇ ਆ, ਕਦੇ NIA ਵਾਲੇ ਸੱਦ ਲੈਂਦੇ ਆ, ਕਦੇ ਕੁਛ ਕਰਦੇ ਆ। ਇਹ ਸਾਰਾ ਕੁਛ ਸਾਡੀ ਬਾਂਹ ਫੜਨੀ ਸੀ ਜਿਸ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ। ਇਹਨਾਂ ਨੂੰ ਤਾਂ ਅਸੀਂ ਕਹਿੰਦੇ ਜੀ ਅਮਨ ਸ਼ਾਂਤੀ ਬਰਕਰਾਰ ਰੱਖਣੀ ਹੈ। ਦੂਜੇ ਕੁ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆ ਜਾਂਦਾ ਕਿ ਪੰਜਾਬ ਦੀ ਅਮਨ ਸ਼ਾਂਤੀ ਦਾ ਮਤਲਬ ਹੈਗਾ ਕਿ ਜਿਹੜੇ ਬੰਦੇ ਪੰਥ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਹੋਵੇ, SYL ਦਾ ਮਸਲਾ ਹੋਵੇ, ਚੰਡੀਗੜ੍ਹ ਪੰਜਾਬ ਤੋਂ ਖੋਹਣ ਦਾ ਮਸਲਾ ਹੋਵੇ, ਜਾਂ ਪੰਜਾਬ ਦੇ ਵਿੱਚ ਸਿੱਖ ਇਤਿਹਾਸ ਤੇ ਸਿੱਖ ਧਰਮ ਦੇ ਮਸਲੇ ਹੋਣ, ਵੀ ਜਦੋਂ ਵੀ ਕੋਈ ਗੱਲ ਕਰੂਗਾ ਅਸੀਂ ਉਹਨੂੰ ਅਮਨ ਸ਼ਾਂਤੀ ਦਾ ਦੁਸ਼ਮਣ ਮੰਨ ਕੇ ਉਹਦੇ ਵਿੱਚ ਅਸੀਂ ਉਹਦਾ ਘਾਣ ਕਰਾਂਗੇ। ਸੋ ਬਾਕੀ ਜਿਹੜੀਆਂ ਜਮਾਤਾਂ ਨੇ, ਉਹਨਾਂ ਤੋਂ ਤਾਂ ਕੋਈ ਆਸ ਪਹਿਲੋਂ ਹੀ ਨਹੀਂ ਕਦੇ ਰਹੀ, ਨਾ ਕਾਂਗਰਸ ਤੋਂ, ਨਾ ਭਾਜਪਾ ਤੋਂ, ਨਾ ਕਿਸੇ ਹੋਰ। ਸ਼੍ਰੋਮਣੀ ਅਕਾਲੀ ਦਲ ਇੱਕ ਸਾਡੀ ਜਮਾਤ ਸੀ ਤੇ ਲੋਕਾਂ ਨੂੰ ਇਹਨਾਂ ਨੇ ਭਰਮ ਪਾਈ ਰੱਖਿਆ। ਜਿਵੇਂ ਜਿਹੜੇ ਕੈਟ ਹੁੰਦੇ ਸੀ ਨਾ ਖਾੜਕੂ ਸੰਘਰਸ਼ ਵਿੱਚ, ਉਹਨਾਂ ਨੇ ਵੀ ਬੜੀਆਂ ਖਾਲਿਸਤਾਨੀ ਪੱਗਾਂ ਬੰਨਣੀਆਂ, ਗਾਤਰੇ, ਕਿਰਪਾਨ ਹੱਥ 'ਚ, ਅਸਾਲਟ, ਤੇ ਬੜੇ ਜ਼ਬਰਦਸਤ ਖਾੜਕੂ ਸਿੰਘ ਲੱਗਣ ਦੇ ਲਈ ਉਹ ਬੜਾ ਡਰਾਮਾ ਕਰਦੇ ਸੀ। ਅਸਲੀ ਖਾੜਕੂ ਦਾ ਪੂਰਾ ਜ਼ੋਰ ਲੱਗਿਆ ਪਿਆ ਹੁੰਦਾ ਸੀ ਕਿ ਮੈਨੂੰ ਕੋਈ ਖਾੜਕੂ ਸਮਝ ਨਾ ਲਵੇ, ਤੇ ਇੱਧਰ ਕੈਟਾਂ ਟੌਟਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਸੀ ਕਿ ਲੋਕ ਸਾਨੂੰ ਖਾੜਕੂ ਸਮਝਣ। ਤੇ ਉਹ ਫਿਰ ਪੂਰਾ ਡਰਾਮਾ ਕਰਨ ਤੋਂ ਬਾਅਦ ਉਹ ਕੰਮ ਕਰਦੇ ਸੀ ਜਿਹਦੇ ਨਾਲ ਖਾੜਕੂ ਲਹਿਰ ਦਾ, ਖਾਲਿਸਤਾਨੀ ਲਹਿਰ ਦਾ, ਸਿੱਖਾਂ ਦੇ ਵਿੱਚ ਵਕਾਰ ਖਤਮ ਹੋ ਜੇ, ਲੋਕ ਮਾੜਾ ਮੰਨਣ। ਉਵੇਂ ਹੀ ਬਾਦਲ ਦਲ ਨੇ ਤੇ ਇਹਨਾਂ ਦੇ ਗਰੋਹ ਨੇ ਸ਼੍ਰੋਮਣੀ ਅਕਾਲੀ ਦਲ ਨਾਂ ਰੱਖ ਕੇ, ਅਕਾਲੀ ਕਹਾ ਕੇ, ਅਕਾਲੀਆਂ ਵਰਗਾ ਬਿਆਨਬਾਜ਼ੀ ਰੂਪ ਸਰੂਪ ਬਣਾ ਕੇ ਇਹਨਾਂ ਨੇ ਪੰਥ ਦਾ, ਪੰਜਾਬ ਦਾ ਨੁਕਸਾਨ ਕਰਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੋਕਾਂ ਤੋਂ ਗਾਲਾਂ ਕਢਵਾਉਣ ਦਾ, ਲੋਕਾਂ ਦੇ ਵਿੱਚ ਵੀ ਅਕਾਲੀ ਬਣੇ ਮਾੜੇ, ਇਹ ਸਾਰਾ ਕੰਮ ਕੀਤਾ। ਤੇ ਪਿਛਲੇ ਦੌਰ ਦੇ ਵਿੱਚ ਜਦੋਂ ਇੱਜ਼ਤ ਸਤਿਕਾਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਲੋਕਾਂ 'ਚ ਸ਼ਾਨ ਹੁੰਦੀ ਸੀ, ਲੈ ਵੀ ਫਲਾਨਾ ਅਕਾਲੀ ਆ ਜਾਂ ਅਕਾਲੀਆਂ ਦਾ ਘਰ, ਇਹਨਾਂ ਨੇ ਸ਼ਰਮ ਆਉਣ ਲਾਤੀ ਨੀਲੀ ਦਸਤਾਰ ਨੂੰ, ਨੀਲੀ ਪੱਗ ਨੂੰ, ਲੋਕਾਂ ਦੇ ਵਿੱਚ ਹੋਰ ਹੀ ਕੁਛ ਬਣਾ ਧਰਿਆ। ਤੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਐਡੀ ਕੋਈ ਬਾਹਲੀ ਮਾੜੀ ਗੱਲ ਨਹੀਂ ਵਾਪਰੀ। ਬੇਸ਼ੱਕ ਸੰਗਤਾਂ ਨੂੰ ਜਾਂ ਸਿੱਖਾਂ ਨੂੰ ਇਸ ਗੱਲ ਤੇ ਬੜੀ ਤਸੱਲੀ ਮਿਲੀ ਆ, ਪਰ ਬਾਦਲ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ, ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬੇਗੈਰਤਾਂ ਦੀ ਘਾਟ ਹੈ ਨਹੀਂ, ਬੜੇ ਬੇਗੈਰਤ ਆ ਇੱਥੇ ਲੋਕ। ਜਿਸ ਕਾਂਗਰਸ ਨੇ 1984 ਦੇ ਜੂਨ ਮਹੀਨੇ 'ਚ ਤੇ ਨਵੰਬਰ ਮਹੀਨੇ ਦੇ ਵਿੱਚ ਐਡਾ ਭਾਰੀ ਜ਼ੁਲਮ ਕੀਤਾ ਸੀ, 1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ 34-35 ਸੀਟਾਂ ਤਾਂ ਉਹ ਵੀ ਕਾਂਗਰਸ ਜਿੱਤ ਗਈ ਸੀ, ਤੇ 36 ਪਤਾ ਨਹੀਂ 37% ਵੋਟ ਪੰਜਾਬ ਦੇ ਵਿੱਚੋਂ ਉਦੋਂ ਵੀ ਕਾਂਗਰਸ ਨੂੰ ਪੈ ਗਈ ਸੀ। ਅਜੇ ਸਾਲ ਹੋਇਆ ਸੀਗਾ ਤੇ ਹਜੇ ਜਿਹੜੇ ਜ਼ਖਮ ਸੀ ਉਹ ਅੱਲੇ ਸੀ, ਬਹੁਤ ਸਾਰੇ ਬੰਦੇ ਜੇਲ੍ਹਾਂ 'ਚ ਬੰਦ ਸੀ ਤੇ ਬਹੁਤ ਸਾਰੇ ਵਿਚਾਰੇ ਬਾਰਡਰ ਪਾਰ ਕਰਕੇ ਜਾਨਾਂ ਬਚਾਉਣ ਦੇ ਲਈ ਤੇ ਉੱਥੇ ਉਹ ਜੇਲ੍ਹਾਂ 'ਚ ਬੰਦ ਸੀਗੀ ਪਾਕਿਸਤਾਨ ਦੀਆਂ। ਕੋਈ ਸਿੱਖ ਇਹਨਾਂ ਦਾ ਸਤਾਇਆ ਹੋਇਆ ਕਾਂਗਰਸ ਦਾ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੋਵੇ ਤੇ ਕੋਈ ਭਾਰਤ ਦੀ ਜੇਲ੍ਹ 'ਚ ਬੰਦ ਹੋਵੇ, ਤੇ ਬਹੁਤ ਵੱਡੀ ਗਿਣਤੀ 'ਚ ਕਰਫਿਊ ਲਾ ਕੇ ਸਿੱਖਾਂ ਤੇ ਜ਼ੁਲਮ ਹੋਏ ਹੋਣ, ਤੇ ਸਾਰੇ ਭਾਰਤ ਵਿੱਚ ਨਵੰਬਰ ਮਹੀਨੇ ਦੇ ਵਿੱਚ ਕਤਲੇਆਮ ਹੋਇਆ ਹੋਵੇ ਸਾਡਾ, ਤੇ ਫਿਰ ਵੀ ਇਹਨਾਂ ਨੂੰ 34% ਵੋਟਾਂ ਉਦੋਂ ਕਾਂਗਰਸ ਨੂੰ ਜਿਨ੍ਹਾਂ ਨੇ ਪਾਈਆਂ ਉਹ ਬੇਗੈਰਤ ਨਹੀਂ ਤਾਂ ਹੋਰ ਕੀ ਹੈ।
ਉਹੀ ਵੋਟ ਬੈਂਕ ਅੱਗੇ ਵੱਧਦਾ ਵੱਧਦਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਫਿਰ ਸੱਤਾ ਕਿੰਨੀ ਵਾਰ ਦਵਾ ਗਿਆ ਆਪਾਂ ਨੂੰ ਪਤਾ। ਉਵੇਂ ਹੀ ਹੁਣ ਇਸ ਵੇਲੇ ਬਾਦਲ ਦਲ ਸੋਚਦਾ ਹੈ ਕਿ ਐਡੀ ਕੋਈ ਗੱਲ ਨਹੀਂ, ਜੇ ਕਾਂਗਰਸ ਵਰਗੀ ਕਰਤੂਤ ਕਰਨ ਵਾਲੀ ਜਮਾਤ ਨੂੰ, ਬਾਦਲ ਦਲ ਨੂੰ ਪੰਜਾਬ ਦੇ ਬੇਗੈਰਤਾਂ ਨੇ ਜਿਤਾਤਾ ਸੀ, ਤਾਂ ਅਸੀਂ ਵੀ ਕਦੇ ਨਾ ਕਦੇ ਫੇਰ ਜਿੱਤ ਜਾਾਂਗੇ। 1980 ਦੇ ਵਿੱਚ ਸਾਡੇ ਕੋਲੋਂ ਸੱਤਾ ਇੱਕ ਵਾਰੀ ਖੁੱਸ ਗਈ ਸੀ ਤੇ ਪੂਰੇ 17 ਸਾਲ ਬਾਅਦ 1997 ਦੇ ਵਿੱਚ ਸਾਨੂੰ ਇਸੇ ਪੰਜਾਬ ਨੇ ਜਿਤਾਇਆ ਸੀ। ਤੇ ਅਸੀਂ ਬੇਸ਼ੱਕ ਐਤਕੀ 17 ਦੀ ਤਾਂ 20 ਸਾਲ ਲੱਗ ਜਾਣਗੇ, ਪਰ ਸਾਨੂੰ ਇਹ ਲੋਕ ਸੱਤਾ 'ਚ ਦੁਬਾਰਾ ਲੈ ਕੇ ਆਉਣਗੇ। ਖੈਰ, ਮੈਂ ਬੜੀ ਵਾਰ ਅਰਦਾਸ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੀ ਉਮਰ ਬਖਸ਼ਣ, ਹੁਣ ਵੀ ਕਰਦੇ ਆ, ਤਾਂ ਕਿ ਆਪਦਾ ਬੀਜਿਆ ਹੋਇਆ ਉਹ ਵੱਢ ਕੇ ਜਾਣ ਤੇ ਦੇਖਣ ਵੀ ਉਹਨਾਂ ਨੂੰ ਪੰਜਾਬ 'ਚ ਕਿੱਡਾ ਕੁ ਮਾਣ ਸਨਮਾਨ ਮਿਲ ਰਿਹਾ। ਜੋ ਖੱਟਿਆ ਉਹਨਾਂ ਤੋਂ ਪਤਾ ਲੱਗਣਾ ਚਾਹੀਦਾ, ਔਰ ਅੱਜ ਉਹਨਾਂ ਨੂੰ ਕੁਛ ਤਾਂ ਪਤਾ ਲੱਗੇ ਹੀ ਹੋਣਾ, ਪਰ ਜਿੰਨਾ ਕੁ ਢੀਠ ਹੋਣਾ, ਜਿੰਨਾ ਕੁ ਉਹਨਾਂ ਦਾ ਪੱਖ ਸਾਡੇ ਸਾਹਮਣੇ ਆਇਆ, ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਘਰੇ ਬੈਠ ਕੇ ਉਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਾਕਾ ਨਾ ਆਉਂਦਾ, ਉਹਦਾ ਬਾਦਲ ਦਾ, ਉਹਨੂੰ ਆਪਦੇ ਪੋਤੇ ਨੂੰ ਕੋਲੇ ਸੱਦ ਕੇ ਉਹਦੇ ਸਿਰ ਤੇ ਹੱਥ ਫੇਰ ਕੇ ਵੱਡਾ ਬਾਦਲ ਕਹਿ ਰਿਹਾ ਹੋਣਾ ਕਿ ਟੱਬਰ ਵਾਲਿਓ, ਪਰਿਵਾਰ ਵਾਲਿਓ, ਵਾਲੀ ਚਿੰਤਾ ਕਰਨ ਦੀ ਲੋੜ ਨਹੀਂ, ਇਸੇ ਪੰਜਾਬ ਨੇ ਆਹ ਮੁੰਡੇ ਨੂੰ MP ਵੀ ਬਣਾਉਣਾ ਵਾ ਤੇ MLA ਵੀ ਬਣਾਉਣਾ ਵਾ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੇ ਦਿੱਲੀ ਵਿੱਚ ਕਤਲੇਆਮ ਤੋਂ ਬਾਅਦ ਵਿੱਚ ਸਾਡੇ ਵਰਗੇ ਆਮ ਘਰਾਂ ਦੇ ਸਿੱਖ ਜਫਰ ਜਾਲ ਰਹੇ ਸੀ, ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਘਾਣ ਹੋ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਬੇਟੇ ਨੂੰ, ਆਪਦੇ ਪੁੱਤ ਨੂੰ ਤੇ ਭਤੀਜੇ ਨੂੰ ਵੀ, ਆ ਜਿਹੜਾ ਕਾਂਗਰਸ ਵਿੱਚ ਅੱਜ ਕੱਲ ਬਾਦਲ ਹੈ, ਇੱਕ ਹਰੇਕ ਪਾਰਟੀ 'ਚ ਇੱਕ ਅੱਧਾ ਬਾਦਲ ਫਸਾ ਕੇ ਰੱਖਦੇ ਆ ਵੀ ਕੀ ਪਤਾ ਕਦੋਂ ਕੰਮ ਆ ਜੇ। ਤਾਂ ਉਹ ਸਾਰਾ ਜਿਹੜਾ ਚੱਲ ਰਿਹਾ ਸੀ ਸਿਸਟਮ, ਉਹਦੇ ਵਿੱਚ ਇਹਨਾਂ ਨੇ ਆਪਦੇ ਟੱਬਰ ਦੇ ਨਿਆਣੇ ਬੜੇ ਸੇਫ ਥਾਂ ਤੇ ਰੱਖੇ, ਉਹਨਾਂ ਨੂੰ ਵਧੀਆ ਥਾਂ ਤੇ ਰੱਖ ਕੇ ਉਹਨਾਂ ਨੂੰ ਧਰਮ ਯੁੱਧ ਮੋਰਚੇ ਤੋਂ ਬਾਅਦ ਵਿੱਚ ਉਹਨਾਂ ਨੂੰ ਬੜਾ ਸਾਂਭ ਕੇ ਚੱਲਦੇ ਰਹੇ। ਤੇ ਫਿਰ ਜਦੋਂ ਬਿਆੰਤੇ ਬੁੱਚੜ ਦੇ ਰਾਜ ਵਿੱਚ ਗਿੱਦੜਬਾਹੇ ਇਲੈਕਸ਼ਨ ਲਗਾਈ, ਪਹਿਲੋਂ ਮਨਪ੍ਰੀਤ ਬਾਦਲ ਨੂੰ ਆਪਦੇ ਭਤੀਜੇ ਨੂੰ ਮੈਦਾਨ 'ਚ ਲਿਆਂਦਾ ਤੇ ਫਿਰ ਬਾਅਦ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਂਦਾ। ਤੇ ਅੱਜ ਉਹ ਸੁਖਬੀਰ ਸਿੰਘ ਬਾਦਲ ਤਾਂ ਇੱਕ ਪਾਸੇ, ਉਹਦੀ ਘਰਵਾਲੀ, ਉਹਦਾ ਸਾਲਾ, ਗਾਂ ਹੋਰ ਪਤਾ ਨਹੀਂ ਕੌਣ ਕੌਣ ਮੈਦਾਨ ਦੇ ਵਿੱਚ ਆ ਕੇ, ਜਿਹਨੂੰ ਕਹਿੰਦੇ ਆ ਕੁਰਬਾ ਪਰਿਵਾਰ, ਉਹ ਸਾਰਾ ਕੁਛ ਇੱਥੇ ਚੱਲ ਰਿਹਾ। ਸੋ ਪੰਜਾਬ ਦੀ ਧਰਤੀ ਉੱਤੇ ਇੱਥੇ ਬਹੁਤ ਜ਼ਾਲਮ ਤੇ ਬੁੱਚੜਾਂ ਨਾਲ ਸਾਡਾ ਵਾਹ ਪੈਂਦਾ ਰਿਹਾ, ਪਿਛਲੇ ਸਦੀਆਂ ਦਾ ਇਤਿਹਾਸ ਆ ਕੇ ਬੜੇ ਆਏ ਨੇ। ਤੇ ਜਦੋਂ ਸਿੱਖੀ ਦੀ, ਸਿੱਖ ਇਤਿਹਾਸ ਦੀ ਗੱਲ ਕਰੀਏ, ਉਦੋਂ ਵੀ ਬਥੇਰੇ ਆਏ ਨੇ। ਸਿੱਖੀ ਦਾ ਨੁਕਸਾਨ ਕਰਨ ਵਾਲਿਆਂ ਨੇ ਆਪਦੇ ਵੱਲੋਂ ਕਸਰ ਕਿਸੇ ਨੇ ਨਹੀਂ ਛੱਡੀ, ਚਾਹੇ ਉਹ ਕਿਸੇ ਵੀ ਰੂਪ ਵਿੱਚ ਨੁਕਸਾਨ ਕੀਤਾ ਗਿਆ। ਪਰ ਸਾਡੇ ਆਮ ਘਰਾਂ ਵਿੱਚ ਹੁਣ ਇਹ ਗੱਲ ਹੋਣ ਲੱਗ ਪਈ ਕਿ ਜਿੰਨਾ ਨੁਕਸਾਨ ਸਾਰੇ ਦੁਸ਼ਮਣਾਂ ਨੇ ਰਲ ਕੇ ਕੀਤਾ ਨਾ ਸਿੱਖੀ ਦਾ ਤੇ ਸਿੱਖਾਂ ਦਾ, ਬਾਦਲ ਪਰਿਵਾਰ ਨੇ ਉਹਨਾਂ ਇਕੱਲੇ ਨਹੀਂ ਕਰਤਾ। ਜਦੋਂ ਇਹ ਗੱਲ ਸੋਸ਼ਲ ਮੀਡੀਆ ਤੇ ਜਾਂ ਜਿੱਥੇ ਵੀ ਕਿਤੇ ਬੋਲਦੇ ਆ, ਉਸ ਮੌਕੇ ਬਾਦਲ ਪਰਿਵਾਰ ਦੇ ਪਿੱਠੂ ਜਿਹੜੇ ਪੈਦਾ ਕੀਤੇ ਹੋਏ ਨੇ, ਉਹ ਸੱਚ ਨੂੰ ਸਵੀਕਾਰ ਕਰਨ ਦੀ ਬਜਾਏ ਕਿ ਵਾਕਈ ਸਿੱਖੀ ਦੀਆਂ ਜੜ੍ਹਾਂ ਵੱਢਤੀਆਂ ਇਹਨਾਂ ਲੋਕਾਂ ਨੇ, ਉਲਟਾ ਕਹਿਣਗੇ ਬਈ ਨਹੀਂ ਜੀ, ਇਹਨਾਂ ਨੂੰ ਤਾਂ ਫਖਰੇ ਕੌਮ ਕਿਹਾ ਜਾਂਦਾ। ਭਾਈ, ਜੇ ਫਖਰੇ ਕੌਮ ਆ ਤਾਂ ਅੱਜ ਸਿੱਖ ਕੌਮ ਜਿਹੜੀ ਆ ਇੰਨੀ ਤਸੱਲੀ ਤੇ ਸਕੂਨ ਕਿਉਂ ਮਹਿਸੂਸ ਕਰ ਰਹੀ ਆ ਫਖਰੇ ਕੌਮ ਦੀ ਹਾਰ ਤੇ? ਫਖਰੇ ਕੌਮ ਦੀ ਹਾਰ ਹੋ ਜੇ ਤੇ ਕੌਮ ਤਾਂ ਖੂਨ ਦੇ ਹੰਝੂ ਵਗਾਵੇ ਜਾਂ ਕੋਈ, ਪਹਿਲੀ ਗੱਲ ਤਾਂ ਜੇ ਐਡੇ ਚੰਗੇ ਕੰਮ ਕੀਤੇ ਹੋਣ ਤਾਂ ਹਾਰਨ ਦਾ ਮਤਲਬ ਹੀ ਕੋਈ। ਪੰਜਾਬ ਨੇ ਜੋ ਕੁਝ ਕਾਂਗਰਸ ਤੋਂ ਜਾਂ ਭਾਜਪਾ ਤੋਂ ਝੱਲਿਆ ਹੋਇਆ ਨਾ, ਪੰਜਾਬ ਦੇ ਵਿੱਚ ਤਾਂ ਜੇਕਰ ਇਹ ਬੰਦੇ ਦੇ ਪੁੱਤ ਬਣੇ ਹੋਣ ਤਾਂ ਕਿਸੇ ਹੋਰ ਪਾਰਟੀ ਦਾ ਬੂਥ ਤੱਕ ਨਾ ਲੱਗੇ ਮੈਂਬਰ, ਤਾਂ ਬੜੀ ਵੱਡੀ ਗੱਲ ਆ ਬਣਨ ਦੀ। ਪਰ ਇਹਨਾਂ ਲੋਕਾਂ ਨੇ ਕਾਂਗਰਸ ਦੇ, ਭਾਜਪਾ ਦੇ ਤੇ ਹੋਰ ਜਮਾਤਾਂ ਦੇ ਪੈਰ ਲਵਾਉਣ ਵਾਲਾ ਮਾਹੌਲ ਤਿਆਰ ਕੀਤਾ। ਅੱਜ ਜੇਕਰ ਆਮ ਆਦਮੀ ਪਾਰਟੀ ਆ ਜਿਹੜੀ ਉਹ ਇੱਥੇ ਇਵੇਂ ਜਿੱਤਦੀ ਫਿਰਦੀ ਆ, ਤਾਂ ਉਹਦੀਆਂ ਜੜ੍ਹਾਂ ਲਵਾਉਣ ਵਾਲਾ ਮਾਹੌਲ ਤਿਆਰ ਕਰਨ ਚ ਪਹਿਲਾਂ ਤਾਂ ਇਹਨਾਂ ਨੇ RSS ਦੇ ਪੈਰ ਲਵਾਏ, ਬਸ BJP ਦੇ। ਜਦੋਂ ਉਹਨਾਂ ਨਾਲ ਖੜਬੈਂ ਹੋ ਗਈ ਤਾਂ ਇਹਨਾਂ ਦੇ ਅੱਧੋਂ ਬਹੁਤੇ ਬੰਦੇ ਬਾਦਲ ਦਲ ਦੇ
बीजेपी च छाला मार गए। फिर रहिंदी खूंदी कसर, क्योंकि बीजेपी वालियां नूं बड़ी लंबी चौड़ी उन्होंने शतरंज के हिसाब नाल देखिया। उन्होंने ये लग्या बई आपां सीधे तां जित नहीं सकते इस पंजाब दे विच। सो पहला आपां ਜਿਹੜੀਆਂ ਇੱਥੇ ਰਵਾਇਤੀ ਦੋ ਧਿਰਾਂ ਨੇ ਕਾਂਗਰਸ ਅਤੇ ਬਾਦਲ ਦਲ, ਇਹਨਾਂ ਨੂੰ ਪਾਸੇ ਕਰੀਏ। ਖਾਸ ਤੌਰ ਤੇ ਬਾਦਲ ਦਲ ਦਾ ਵਕਾਰ ਪੂਰੀ ਤਰ੍ਹਾਂ ਜਿਹੜਾ ਹੈਗਾ ਜਦੋਂ ਖਤਮ ਹੋ ਚੁੱਕਿਆ ਹੋ, ਉਦੋਂ ਫਿਰ ਆਪਾਂ ਮੈਦਾਨ 'ਚ ਜਾ ਸਕਦੇ। ਸੋ ਉਹਨਾਂ ਨੇ 2022 ਦੀ ਨਹੀਂ, ਉਹਨਾਂ ਨੇ 2027 ਦੀ ਤਿਆਰੀ ਕੀਤੀ ਹੋਈ ਆ। ਤੇ ਕਾਂਗਰਸ ਅਤੇ ਬਾਦਲ ਦਲ ਦਾ ਸਫਾਇਆ ਤਾਂ ਇਸ ਵਾਰੀ ਜਿਹੜਾ ਬੇਅਦਬੀ ਤੇ ਬਰਗਾੜੀ ਕਾਂਡ ਆ ਉਹਦੇ ਕਰਕੇ ਹੋਣਾ ਹੀ ਸੀ। ਪਰ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਇੱਕ ਤਰੀਕੇ ਨਾਲ RSS ਨੇ, BJP ਨੇ ਵੀ ਪੰਜਾਬ ਦੇ ਵਿੱਚ, ਔਰ ਇਹ ਵੀ ਗੱਲ ਚੇਤੇ ਰੱਖੋ ਕਿ ਅਕਾਲੀ ਦਲ ਬਾਦਲ ਦੇ ਤੇ ਕਾਂਗਰਸ ਦੇ ਬਹੁਤੇ ਲੀਡਰ ਸਾਰੇ ਜਿਹੜੇ ਭੱਜ ਕੇ ਉਹ ਇੱਧਰ ਗਏ ਹੋਏ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਕੋਈ ਕਹਿੰਦਾ 90 ਜਿੱਤ ਗਿਆ, ਕੋਈ ਕਹਿੰਦਾ 92। ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਆ ਉਦੋਂ 92 ਸੀਟਾਂ ਤੇ ਕਿਹਾ ਜਾ ਰਿਹਾ ਵੀ ਉਹਨਾਂ ਦੇ, ਤੇ ਕਾਂਗਰਸ ਦੇ 18, ਬਾਦਲ ਦਲ ਦੇ 3, ਬਹੁਜਨ ਸਮਾਜ ਪਾਰਟੀ ਦਾ 1, ਤੇ BJP ਦੇ 2 ਤੇ ਆਜ਼ਾਦ 1। ਇਹ ਇਸ ਮੌਕੇ ਤੱਕ ਗੱਲ ਦੱਸੀ ਜਾ ਰਹੀ ਆ। 90, 91, 92 ਤੱਕ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੇ ਜਿੱਤ ਗਏ। ਆਮ ਆਦਮੀ ਪਾਰਟੀ ਨੂੰ ਏਡੀ ਵੱਡੀ ਹਮਾਇਤ, ਏਡੀ ਵੱਡੀ ਸਪੋਰਟ ਪੰਜਾਬ ਚੋਂ ਕਿਵੇਂ ਮਿਲ ਗਈ? ਇਹਨਾਂ ਕਾਂਗਰਸੀਆਂ ਤੇ ਬਾਦਲਕਿਆਂ ਨੇ ਇੰਨਾ ਜ਼ਿਆਦਾ ਮਾਹੌਲ ਖਰਾਬ ਕੀਤਾ, ਇਹਨਾਂ ਲੋਕਾਂ ਨੂੰ ਸਤਾਇਆ, ਇਹਨਾਂ ਲੋਕਾਂ ਨੂੰ ਦੁਖੀ ਕੀਤਾ ਕਿ ਲੋਕ ਕਹਿੰਦੇ ਜੀ ਇਹਨਾਂ ਨੂੰ ਛੱਡੋ, ਕੋਈ ਹੋਰ ਲਿਆਉਂਦੇ ਆ। ਤਾਂ ਚਾਹੇ ਜਦੋਂ ਫਿਰ ਆਪਾਂ ਅੱਕੇ ਹੁੰਦੇ ਆ, ਅੱਕੇ ਹੋਏ ਲੋਕ ਬੰਦੇ ਕਹਿੰਦਾ ਹੈਗਾ ਇਧਰੋਂ ਤਾਂ ਕਾਲੇ ਚੋਰ ਨੂੰ ਪਾ ਦਿਓ, ਪਰ ਇਹਨਾਂ ਨੂੰ ਨਹੀਂ ਪਾਉਂਦੇ। ਸੋ ਕਾਂਗਰਸ ਅਤੇ ਬਾਦਲ ਦਲ ਦੇ ਮੁਕਾਬਲੇ ਤੇ ਅਗਲਾ ਕਹਿੰਦਾ ਚਾਹੇ ਕਾਲੇ ਚੋਰ ਨੂੰ ਪਾਓ। ਫਿਰ ਕਾਲੇ ਚੋਰ ਨੂੰ ਜਦੋਂ ਪਾਈ ਤਾਂ ਆਮ ਆਦਮੀ ਪਾਰਟੀ ਦੇ 92 ਵਿਧਾਇਕ ਕਹਿੰਦੇ ਆ ਜੀ ਜਿੱਤ ਰਹੇ। ਤੋਂ 92 ਥੋੜੇ ਨਹੀਂ, ਬਹੁਤੇ ਨਹੀਂ। ਔਰ ਇਹ ਵੀ ਗੱਲ ਆ ਵੀ ਜੇ ਕਿਤੇ ਘਟ ਰਿਹਾ ਦਾ ਕੰਮ, ਕਿਉਂਕਿ ਅਸੀਂ ਇਹ ਪਹਿਲਾਂ ਸੋਚਦੇ ਰਹੇ ਆ ਵੀ ਹੋ ਸਕਦਾ ਆਮ ਆਦਮੀ ਪਾਰਟੀ ਸਭ ਤੋਂ ਵੱਧ ਵਿਧਾਇਕ ਬਣਾ ਜਾਵੇ, ਪਰ ਉਹ ਸ਼ਾਇਦ ਸਰਕਾਰ ਬਣਾਉਣ ਜੋਗੇ ਨਾ, ਉਹਦੇ ਕੋਲੇ ਇਹ ਸੋਚਿਆ ਜਾ ਰਿਹਾ ਸੀ। ਤੇ ਇਸ ਗੱਲ ਦਾ ਵੀ ਭੋਗ ਪੈ ਗਿਆ, ਕਿਉਂਕਿ ਹੁਣ ਤਾਂ 92 ਦੱਸਦੇ ਆ। ਤੇ ਕਾਂਗਰਸ, ਅਕਾਲੀ ਦਲ, ਬਸਪਾ, BJP, ਆਜ਼ਾਦ, ਇਹ ਸਾਰੇ ਰਲ ਕੇ 20-25 ਤੋਂ ਟੱਪਦੇ ਨਹੀਂ ਹੈਗੇ। ਤੇ ਇਹ ਜਿਹੜੇ ਨੇ 30 ਤੋਂ ਨਹੀਂ ਟੱਪਦੇ, ਤੇ 92 ਜਿਹੜੇ ਨੇਗੇ ਉਹ ਕੱਲੀ ਉਹਦੇ ਕੋਲੇ ਆ। ਤੇ ਇਸ ਕਰਕੇ ਕੰਮ ਜਿਹੜਾ ਹੈਗਾ ਇਹ ਵੀ ਨਹੀਂ ਰਹਿਣਾ ਹੈਗਾ ਕਿ ਵਿੱਚ ਵਿਚਾਲੇ ਸਰਕਾਰ ਟੁੱਟ ਗਈ ਜਾਂ ਕੁਝ ਹੋਰ ਹੋ ਗਿਆ। ਤੋ ਇਹ ਚੀਜ਼ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਅਗਲਾ ਆਪਦਾ ਰਾਜ ਭਾਗ ਸੰਭਾਲਣ ਜਾ ਰਹੀ ਹੈ। ਹੁਣ ਇਹਦੇ ਬਾਰੇ ਇੱਕ ਗੱਲ ਕਰਨੀ ਬਣਦੀ ਆ ਕਿ ਸਾਰੀ ਦੁਨੀਆ 'ਚ ਇਹ ਰੌਲਾ ਪਿਆ ਹੋਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਸਲ ਵਿੱਚ RSS ਦੀ B ਟੀਮ ਆ, ਵੀ ਜਿੱਥੇ ਜਿੱਥੇ BJP ਕਾਮਯਾਬ ਨਹੀਂ ਹੋ ਸਕਦੀ ਉੱਥੇ ਫਿਰ ਉਹ ਆਮ ਆਦਮੀ ਪਾਰਟੀ ਰਾਹੀਂ ਕੰਮ ਸਾਰੀ ਜਾਂਦੇ। ਸੋ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਦਾ ਕੰਮ ਤਮਾਮ ਕਰਦੀ ਆ, ਕਿਉਂਕਿ ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਹਿੰਦੂ ਵੋਟਾਂ ਨੇ BJP ਨੂੰ ਨਹੀਂ ਪੈਣਾ, ਤੇ ਉਹ ਸੈਕੂਲਰ ਜਾਂ ਲਿਬਰਲ ਹੋਣ ਕਰਕੇ ਕਾਂਗਰਸ ਨੂੰ ਵੋਟ ਪੈਂਦੀ ਆ, ਉਹਨੂੰ ਰੋਕ ਕੇ ਫਿਰ ਆਮ ਆਦਮੀ ਪਾਰਟੀ ਨੂੰ ਪਾਓ। ਤਾਂ ਆਮ ਆਦਮੀ ਪਾਰਟੀ ਦਾ RSS ਨਾਲ ਜੁੜਿਆ ਹੋਣਾ ਇਹ ਬਾਰ-ਬਾਰ ਚਰਚਾ 'ਚ ਆਉਂਦਾ ਰਿਹਾ। ਹੁਣ ਕਮਾਲ ਦੀ ਬਾਤ ਇਹ ਆ ਕਿ ਬਾਦਲ ਦਲ ਦਾ ਸਾਰਾ ਲੌਂਗ ਲਾਣਾ ਆਪਦੇ ਹਰ ਸਿਆਸੀ ਵਿਰੋਧੀ ਨੂੰ, ਜਾਂ ਜਿਹੜਾ ਵੀ ਬੰਦਾ ਬਾਦਲ ਦਲ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਹੈ, ਉਹਨੂੰ ਕਹਿਣਗੇ ਕਾਂਗਰਸ ਦਾ ਏਜੰਟ। ਹੁਣ ਪਰ ਇਹਨਾਂ ਨੇ ਨਹੀਂ ਕਿਹਾ ਹੈਗਾ ਵੀ ਆਮ ਆਦਮੀ ਪਾਰਟੀ ਕਾਂਗਰਸ ਦੀ ਏਜੰਟ ਵਾ। ਇਹ ਵੀ ਤਾਂ ਵਿਰੋਧੀ ਤੁਹਾਨੂੰ ਹਰਾਤਾ, ਇਹਨੂੰ ਵੀ ਕੁਝ ਕਹੋ ਕਿਹਦੇ ਏਜੰਟ ਆ। ਕਹਿਣਾ ਕੀ ਪਊਗਾ? ਕਹਿਣਾ ਪਊਗਾ ਕਿ ਇਹ ਬੰਦੇ RSS ਦੇ ਏਜੰਟ ਆ, ਤੇ RSS ਨਾਲ ਤਾਂ ਬੜੀਆਂ ਡੂੰਘੀਆਂ ਸਾਂਝਾਂ ਨੇ ਇਹਨਾਂ ਦੀਆਂ। ਇਸ ਕਰਕੇ ਨਾ ਐਤਕੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਏਜੰਟ ਨੇ, ਨਾ ਕਹਿ ਰਹੇ ਨੇ ਕਿ ਉਹ RSS ਦੇ ਏਜੰਟ ਨੇ। ਸੁੰਨ ਜੇ ਹੋਏ ਪਏ ਨੇ। ਭਾਈ ਤੁਸੀਂ ਪੰਜਾਬ ਨੂੰ ਇੰਨਾ ਕੁ ਲੁੱਟ ਲਿਆ ਹੋਇਆ, ਵੈਸੇ ਵੀ ਤੁਸੀਂ 7-8 ਪੋਸਟਾਂ ਦਾ ਮਾਲ ਇਕੱਠਾ ਕਰ ਲਿਆ। ਕੈਪਟਨ ਨੇ ਬਥੇਰਾ ਲੁੱਟ ਲਿਆ ਤੇ ਬਾਦਲ ਨੇ ਬਥੇਰਾ ਲੁੱਟ ਲਿਆ। ਹੋਰ ਤਾਂ ਹੋਰ ਚਰਨਜੀਤ ਸਿੰਘ ਚੰਨੀ ਥੋੜੇ ਜਿਹੇ ਟਾਈਮ ਲਈ ਮੁੱਖ ਮੰਤਰੀ ਬਣਿਆ ਸੀ, ਉਹਦਾ ਵੀ ਆ ਵੋਟਾਂ ਵਾਲੇ ਦਿਨਾਂ 'ਚ ਖਲਾਰਾ ਜਿਹਾ ਪੈਂਦਾ ਦਿਖਿਆ ਵੀ ਉਹਨਾਂ ਨੇ ਵੀ ਬਥੇਰੇ ਨੋਟ ਕਮਾਏ। ਸੋ ਕਾਂਗਰਸੀਆਂ ਨੇ, ਬਾਦਲ ਦਲ ਵਾਲਿਆਂ ਨੇ ਬਥੇਰੇ ਮਾਇਆ ਦੇ ਢੇਰ ਇਕੱਠੇ ਕਰ ਲਏ। ਜੇਕਰ ਹੁਣ ਨਵੀਂ ਧਿਰ ਆਈ ਆ ਉਹ ਪੰਜਾਬ ਨੂੰ ਲੁੱਟਣ ਆਈ,
ਤੇ ਸਾਡੇ ਭਾਈਚਾਰੇ 'ਚ ਚਰਚਾ ਚੱਲ ਰਹੀ ਆ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਹੋਰ ਜ਼ਿਆਦਾ ਸੱਟ ਮਾਰੀ ਜਾ ਸਕਦੀ ਹੈ। ਕੋਈ ਸ਼ੱਕ ਨਹੀਂ, ਜਿਵੇਂ ਬਿਆੰਤੇ ਬੁੱਚੜ ਦੇ ਰਾਜ ਵਿੱਚ ਘਾਣ ਹੋਇਆ, ਉਵੇਂ ਸਿੱਖਾਂ ਦਾ ਘਾਣ ਵੀ ਕੀਤਾ ਜਾ ਸਕਦਾ। ਤੇ ਪੰਜਾਬ ਦੇ ਜਾਂ ਪੰਥ ਦੇ ਜਿਹੜੇ ਸਾਡੇ ਹਿੱਤ ਨੇ ਜਾਂ ਹੱਕ ਨੇ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਬਣਿਆ ਹੋਇਆ, ਸਿਟਕੋ ਦਾ ਮਸਲਾ ਚੰਡੀਗੜ੍ਹ 'ਚ ਜਾਂ ਹੋਰ ਆ, ਬੜੇ ਮਸਲੇ ਆ। ਉਹਨਾਂ ਸਾਰੇ ਮਸਲਿਆਂ ਉੱਤੇ ਸਾਡੀ ਪਿੱਠ ਲਵਾਈ ਜਾ ਸਕਦੀ ਆ, ਕਿਉਂਕਿ ਹੁਣ ਤਾਂ ਸਰਕਾਰ ਹੀ ਉਹ ਆ। ਉਹ ਆਪਣੇ ਇੱਥੇ ਬੰਦੇ ਕਈ ਸੋਚ ਸਕਦੇ ਆ ਕਿ 92 ਦੇ 92 ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੇ ਜਾਂ ਲੀਡਰ ਨੇ, ਵੀ ਇਹ ਬੜੇ ਪੰਜਾਬ ਨੂੰ ਸਮਰਪਿਤ ਵਫਾਦਾਰ ਲੋਕ ਹੋਣਗੇ, ਪਰ ਇਹੋ ਜਿਹੀ ਗੱਲ ਕੋਈ ਨਹੀਂ ਹੈ। ਇਹ ਲੋਕ ਸਾਰੇ ਦੇ ਸਾਰੇ ਉਵੇਂ ਨੇ ਜਿਵੇਂ ਨਰਸਿਮਹਾ ਰਾਓ ਦੀ ਸਰਕਾਰ ਮੌਕੇ ਚਾਹੇ ਪੰਜਾਬ 'ਚ ਬੇਅੰਤ ਸਿੰਘ ਬੜਾ ਬੱਬਰ ਸ਼ੇਰ ਲੱਗਦਾ ਸੀ, ਪਰ ਉਹਨਾਂ ਸਾਹਮਣੇ ਇੱਕ ਉਹ ਹੱਥ ਬੰਨਣ ਵਾਲਾ ਗੁਲਾਮ ਹੀ ਸੀਗਾ। ਉਹ ਕਹਿੰਦੇ ਸੀ ਤੈਨੂੰ ਕੁਰਸੀ ਦਿੱਤੀ ਆ ਨਾ, ਆਰਾਮ ਨਾਲ ਇੱਥੇ ਬੈਠ, ਤੇ ਪੰਜਾਬ ਦੇ ਵਿੱਚ ਅਸੀਂ ਕੀ ਕਰਦੇ ਆ ਜਾਂ ਕੀ ਨਹੀਂ ਕਰਦੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਵਿੱਚ ਨਹੀਂ ਆਉਣਾ ਗੱਲ। ਤੇ ਅਖੀਰ ਦੇ ਉੱਤੇ ਉਹ ਪੂਰਾ ਬਦਨਾਮ ਕਰਕੇ ਉਹਨੂੰ ਜਿਹੜਾ ਹੈਗਾ ਫਿਰ ਜਦੋਂ ਸਾਡੇ ਮੂਹਰੇ ਰੱਖਤਾ ਵੀ ਇਹਨੂੰ ਠੋਕਣਾ ਠੋਕੋ, ਤੇ ਸਿੱਖਾਂ ਨੇ ਉਹਦਾ ਘਾਣ ਕਰਤਾ। ਤਾਂ ਉਹੋ ਜਿਹਾ ਹਿਸਾਬ ਕਿਤਾਬ ਹੋਣ ਲੱਗਦਾ ਵੀ RSS ਨੇ ਕੇਜਰੀਵਾਲ ਦੇ ਰਾਹੀਂ ਪੰਜਾਬ ਦੇ ਵਿੱਚ ਜਿਹੜੇ ਪੁੱਪਟ ਇਹ ਸਾਰੇ ਜਿਹੜੇ ਆ ਆਪਦੇ, ਇਹਨਾਂ ਚੋਂ ਕਿਸੇ ਨੂੰ ਅਹੁਦਾ ਦੇਣਗੇ ਮੁੱਖ ਮੰਤਰੀ ਦਾ, ਕਿਸੇ ਨੂੰ ਕੁਛ, ਤੇ ਇਹਨਾਂ ਰਾਹੀਂ ਸਾਡਾ ਘਾਣ ਹੋਊ। ਤੇ ਇਹ ਗੱਲ ਤਾਂ ਪੱਕੀ ਆ ਕਿ ਇਹਨਾਂ ਨੂੰ ਇੰਨੀ ਕੁ ਤਾਂ ਅਕਲ ਹੈਗੀ ਹੋਈ ਆ ਸਾਰਿਆਂ ਨੂੰ ਨਾ, ਕਿ ਪੰਜਾਬ ਜਿਹੜਾ ਹੈ ਉਹ ਕਿਸੇ ਨੂੰ ਬਖਸ਼ਦਾ ਨਹੀਂ। ਫਿਰ ਪੰਥ ਨੇ ਅੱਜ ਤੱਕ ਕਿਸੇ ਨੂੰ, ਤੋ ਇਹ ਇਹਨਾਂ ਨੂੰ ਪੂਰਾ ਹੱਕ ਵਾ, ਪੂਰੀ ਖੁੱਲ੍ਹ ਵਾ ਕਿ ਸਰਕਾਰ ਜਿਹੜੀ ਆ ਉਹ ਹੰਢਾਉਂਦੇ ਹੋਏ ਜੋ ਕਰਨਾ ਉਹ ਕਰੋ। ਇਦੋਂ ਪਹਿਲਾਂ ਵਾਲਿਆਂ ਨੇ ਕਸਰ ਨਹੀਂ ਛੱਡੀ, ਪਰ ਨਾਲ ਦੀ ਨਾਲ ਇਹ ਵੀ ਚੇਤੇ ਰੱਖੋ ਕਿ ਜੇ ਐਡੇ ਐਡੇ ਥੰਮ ਉਲਟਾਏ ਜਾ ਸਕਦੇ ਆ ਸਿਆਸਤ ਵਿੱਚ। ਆ ਤੁਹਾਡੇ ਸਾਹਮਣੇ ਕੈਪਟਨ ਬੜਾ ਬੰਬ ਕਹਾਉਂਦਾ ਸੀ ਆਪਦੇ ਆਪ ਨੂੰ, ਢੀਂਡਸਾ ਤੇ BJP ਵਾਲੇ ਤੇ ਬਾਦਲ ਪਰਿਵਾਰ ਸਭ ਉਲਟਾ ਤੇ ਨਾ। ਹੁਣ ਤੁਹਾਨੂੰ ਮੌਕਾ ਵਾ, ਤੁਸੀਂ ਵੀ ਦੇਖ ਲਓ ਜ਼ੋਰ ਲਾ ਕੇ। ਸਾਨੂੰ ਪਤਾ ਤੁਸੀਂ ਉਸੇ ਸਿਸਟਮ ਚੋਂ ਆਉਂਦੇ ਹੋ ਜਿਹਦਾ ਤਹੀਆ ਕੀਤਾ ਹੋਇਆ ਕਿ ਪੰਥ ਅਤੇ ਪੰਜਾਬ ਨੂੰ ਬਰਬਾਦ ਕਰਨਾ। ਪਰ ਇਹ ਜਿਹੜਾ ਪੰਜਾਬ ਆ ਨਾ, ਉਜੜ ਕੇ ਵਸਣਾ ਲਿਖਿਆ ਲੇਖਾਂ ਵਿੱਚ ਪੰਜਾਬ ਦੇ। ਇੱਕ ਤਾਂ ਇਹ ਗੱਲ ਆ। ਦੂਸਰੀ ਜਿਹੜੀ ਗੱਲ ਇਹ ਆ ਕਿ ਪੰਥ ਜਿਉਂਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਗੁਰੂਆਂ ਦੇ ਨਾਂ ਦੇ ਉੱਤੇ ਜਿਸ ਸੂਬੇ ਦੇ ਵਿੱਚ ਤੜਕੇ ਉੱਠ ਕੇ ਹਰ ਬੰਦਾ ਸਤਿਨਾਮ ਵਾਹਿਗੁਰੂ ਕਹਿੰਦਾ ਹੈ, ਜਿਸ ਥਾਂ ਦੇ ਉੱਤੇ ਲੋਕ ਜਿਹੜੇ ਆ ਸ਼ਹੀਦੀਆਂ ਨੂੰ, ਕੌਮ ਲਈ ਮਰਨ ਨੂੰ, ਪੰਜਾਬ ਲਈ ਮਰਨ ਨੂੰ ਸ਼ਾਨ ਮੰਨਦੇ ਆ, ਉਸ ਥਾਂ ਦੇ ਉੱਤੇ ਜਿਹੜਾ ਪੰਜਾਬ ਨਾਲ ਧਰੋਹ ਕਮਾਉਂਦਾ, ਉਹਦੇ ਨਾਲ ਫਿਰ ਬਿਆੰਤੇ ਬੁੱਚੜ ਵਾਲੀ ਵੀ ਹੋ ਜਾਂਦੀ ਹੈ। ਸੋ ਇਤਿਹਾਸ ਸਾਡਾ ਗਵਾਹ ਆ ਕਿ ਅਸੀਂ ਬਖਸ਼ਦੇ ਕਿਸੇ ਨੂੰ ਨਹੀਂ ਹੈ, ਲੇਖਾ ਸਭ ਦਾ ਕਰਦੇ ਹਾਂ। ਤੇ ਜੇ ਨਾ ਵੀ ਹੋ ਸਕੇ ਤਾਂ ਫਿਰ ਜਿਵੇਂ KPS ਗਿੱਲ ਆਖਰੀ ਸਾਹ ਤੱਕ ਸਿਸਕ ਕੇ ਡਰ ਕੇ ਦਿਨ ਕੱਢਦਾ ਰਿਹਾ, ਉਹ ਹਾਲ ਹੋ ਜਾਂਦਾ। ਥੋੜਾ ਸਮਾਂ ਹੋਇਆ ਕਿਸੇ ਫੌਜੀ ਜਰਨੈਲ ਦੀ ਇੱਕ ਕਹਾਣੀ ਇੱਥੇ ਮੀਡੀਆ 'ਚ ਚੱਲਦੀ ਰਹੀ ਆ, ਜਿਹੜਾ 1984 ਦੇ ਦਰਬਾਰ ਸਾਹਿਬ ਤੇ ਹਮਲੇ ਵਿੱਚ ਸ਼ਾਮਲ ਰਿਹਾ। ਭਾਵੇਂ ਸਾਨੂੰ ਚਿੱਤ ਚੇਤਾ ਨਾ ਹੋਵੇ, ਪਰ ਉਹਨੂੰ ਚੇਤਾ ਵੀ ਸਿੱਖ ਛੱਡਦੇ ਨਹੀਂ ਹੁੰਦੇ। ਉਹਦੀਆਂ ਜਿਹੜੀਆਂ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਆਈਆਂ, ਲੇਰਾ ਹੀ ਮਾਰਦਾ ਵੀ ਮੈਨੂੰ ਮਾਰ ਦੇਣਾ ਸਿੱਖਾਂ ਨੇ, ਮੈਨੂੰ ਬਚਾਓ ਤੁਸੀਂ, ਮੈਂ ਦਰਬਾਰ ਸਾਹਿਬ ਤੇ ਅਟੈਕ ਮੌਕੇ ਨਾਲ ਸੀ। ਤੇ ਜਿਹੜਾ KPS ਗਿੱਲ ਜਾਂ ਜਨਰਲ ਬਰਾੜ ਆ, ਉਹਨਾਂ ਦਾ ਵੀ ਆਪਾਂ ਨੂੰ ਪਤਾ ਕਿ ਕਿਵੇਂ ਉਹਨਾਂ ਦੀਆਂ ਰਾਖੀਆਂ ਸਿਕਿਉਰਟੀਆਂ ਕਰ ਕਰਕੇ ਕੀ ਕੁਛ ਹੁੰਦਾ। ਸੋ ਜਿਹੜੀ ਸਾਡੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਲੜਾਈ ਆ, ਇਹ ਜਾਰੀ ਆ। ਜੇ ਅਸੀਂ ਜੰਗ ਜਿੱਤੇ ਨਹੀਂ ਤਾਂ ਅਸੀਂ ਹਾਰੇ ਵੀ ਨਹੀਂ। ਲੜਾਈ ਦੇ ਢੰਗ ਤਰੀਕੇ ਸਾਧਨ ਤਾਂ ਬਦਲ ਸਕਦੇ ਆ, ਪਰ ਨਿਸ਼ਾਨਾ ਉਹੀ ਰਹਿੰਦਾ ਕਿ ਅਸੀਂ ਸਾਡੀ ਕੌਮ ਦਾ ਆਪ ਦਾ ਝੰਡਾ ਉਹਨਾਂ ਹੋਰਨਾਂ ਝੰਡਿਆਂ ਦੇ ਬਰਾਬਰ ਤੇ ਵਿਚਾਲੇ ਝੁਲਾਉਣਾ ਚਾਹੁੰਦੇ ਆ। ਜਿੱਥੇ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਵੀ ਖਾਲਿਸਤਾਨ ਦਾ ਝੰਡਾ ਉੱਤੇ ਝੂਲਣਾ ਚਾਹੀਦਾ। ਇੱਥੇ ਤੱਕ ਸਾਨੂੰ ਲੈ ਕੇ ਕੌਣ ਆਇਆ? ਉਹ ਭਾਰਤ ਮਾਤਾ ਕੀ ਜੈ ਵਾਲੇ, ਜਿੱਥੇ ਜਿਸ ਸਿਸਟਮ ਨੇ ਸਾਡੀ ਪੱਗ ਦਾੜਾ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਇਹ ਸਿਸਟਮ, ਇਹ ਅਦਾਲਤਾਂ, ਇਹ ਫੌਜ ਪੁਲਿਸ, ਇਹ ਸਾਰਾ ਕੁਝ ਜਦੋਂ ਸਾਡੀ ਰਾਖੀ ਨਹੀਂ ਕਰ ਸਕਦੇ, ਉਲਟਾ ਹਰ ਪਲ ਸਾਡੇ ਕੋਲੋਂ ਸਾਰਾ ਕੁਝ ਖੋਹ ਲੈਣ ਦਾ, ਸਾਡੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਮਾਰ ਮਕਾਉਣ ਦਾ ਕੰਮ ਕਰਦੇ ਆ, ਤਾਂ ਫਿਰ ਸਾਡੇ ਕੋਲੇ ਹੋਰ ਕੋਈ ਰਾਹ ਹੀ ਨਹੀਂ ਹੈਗਾ ਕਿ ਅਸੀਂ ਖਾਲਿਸਤਾਨ ਦੇ ਗੱਲ ਕਰੀਏ। ਤੇ ਉਹ ਖਾਲਿਸਤਾਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਨ,
ਜਿਹੜੇ ਆ ਵੋਟਾਂ ਵਾਲੇ ਚੱਕਰ ਨੇ, ਇਹ ਤਾਂ ਐਵੇਂ ਰਾਹ 'ਚ ਢਕੌਂਸਲੇ ਹੁੰਦੇ ਨੇ। ਇਹ ਸਾਨੂੰ ਪਰਚਾਉਣ ਦੇ ਲਈ ਕਿ ਲਓ ਜੀ ਵੋਟਾਂ ਰਾਹੀਂ ਤੁਸੀਂ ਬਦਲਾਅ ਲਿਆ ਸਕਦੇ ਹੋ, ਵੋਟਾਂ ਰਾਹੀਂ ਤਬਦੀਲੀ ਲਿਆ ਸਕਦੇ ਹੋ। ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਵੋਟਾਂ ਜੇ ਬਦਲਾਅ ਲਿਆ ਸਕਦੀਆਂ ਹੁੰਦੀਆਂ ਫਿਰ ਉਹ ਵੋਟਾਂ ਦਾ ਵੀ ਜੁਗਾੜ ਨਾ ਕਦੇ ਦਿੰਦੇ। ਇਹ ਤਾਂ ਉਹਨਾਂ ਨੇ ਉਹੀ ਸਾਨੂੰ ਕੰਮ ਲਾਇਆ ਹੋਇਆ, ਔਰ ਦਿਨੋਂ ਦਿਨ ਇਹ ਚੇਤਨਤਾ, ਇਹ ਸਿਆਣਪ ਲੋਕਾਂ 'ਚ ਆ ਰਹੀ ਹੈ। ਤੇ ਫਿਰ ਅੰਤ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਉਹ ਅਰਦਾਸ ਕੀਤੀ ਜਿਹੜੀ ਅਕਾਲ ਪੁਰਖ ਨੇ ਨੇੜਿਓਂ ਹੋ ਕੇ ਸੁਣੀ, ਔਰ ਉਹਨਾਂ ਦੇ ਇਹ ਬੋਲ ਕੇ ਕੱਖ ਨਾ ਰਹੇ ਉਹਨਾਂ ਦਾ, ਜਿਨ੍ਹਾਂ ਨੇ ਬੇਅਦਬੀ ਕੀਤੀ ਤੇ ਕਰਵਾਈ ਜਾਂ ਸਿਆਸਤ ਖੇਡ ਰਹੇ ਨੇ। ਸੋ ਇਹੋ ਜਿਹੇ ਚੰਗੇ ਲੋਕ ਜਿਹੜੇ ਸੱਚੀ ਸੁੱਚੀ ਅਰਦਾਸ ਕਰਦੇ ਆ, ਤੇ ਬੇਸ਼ੱਕ ਆਪਦਾ ਵੀ ਉਹਨਾਂ ਦਾ ਕੱਖ ਨਾ ਰਵੇ। ਹੈਰਾਨੀ ਇਸ ਗੱਲ ਦੀ ਆ, ਇਹ ਰੱਬ ਨੂੰ ਤੇ ਜੱਗ ਨੂੰ ਸਮਝਦੇ ਕੀ ਆ ਵੀ ਇਹਨਾਂ ਨੇ ਕੀ ਸਮਝਿਆ ਵੀ ਜਦੋਂ ਅਸੀਂ ਇਸ ਤਰ੍ਹਾਂ ਜੇ ਬੜੇ ਧੜੰਦੇ ਜਿਹੇ ਨਾਲ ਗੱਲਾਂ ਕਰਾਂਗੇ, ਸੁਖਬੀਰ ਸਿੰਘ ਬਾਦਲ ਨੇ ਤੇ ਬੀਬਾ ਹਰਸਿਮਰਤ ਨੇ, ਇਹਨਾਂ ਨੂੰ ਕੀ ਲੱਗਿਆ ਹੋਣਾ ਵੀ ਦੁਨੀਆ ਇਸ ਗੱਲ ਨੂੰ ਸੱਚ ਮੰਨ ਲੂਗੀ ਕਿ ਇਹਨਾਂ ਨੇ ਤਾਂ ਕੁਛ ਕੀਤਾ ਨਹੀਂ। ਲੱਗਦਾ ਭਾਈ ਦੁਨੀਆ ਨੂੰ ਸਬੂਤਾਂ ਦੀ, ਗਵਾਹੀਆਂ ਦੀ, ਇਹ ਕੋਈ ਅਦਾਲਤ ਥੋੜੀ ਆ, ਇਹ ਕੋਈ ਜੱਜ ਨੇ ਥੋੜੀ ਉੱਥੇ ਬਹਿ ਕੇ ਤੁਹਾਡਾ ਫੈਸਲਾ ਜਿਹਾ ਕਰਨਾ ਹੈਗਾ ਕਿ ਤੁਸੀਂ ਕੀਤਾ। ਭਾਈ ਤੁਹਾਡੀ ਮਰਜ਼ੀ ਤੋਂ ਬਗੈਰ ਡੇਰਾ ਸਰਸੇ ਵਾਲਿਆਂ ਦੀ ਜ਼ਰੂਰਤ ਹੀ ਨਹੀਂ ਸੀ ਪੈ ਸਕਦੀ। ਉਹਨਾਂ ਨੂੰ ਗਰੰਟੀ ਸੀ ਕਿ ਬਾਦਲ ਪਰਿਵਾਰ ਕੱਖ ਨਹੀਂ ਹੋਣ ਦਊਗਾ ਸਾਨੂੰ, ਤੇ ਤੁਸੀਂ ਵਾਕਿਆ ਹੀ ਕੱਖ ਨਹੀਂ ਹੋਣ ਦਿੱਤਾ, ਉਹਨਾਂ ਨੂੰ ਬਚਾਇਆ। ਦੂਜਾ ਇਹ ਕਿ ਜਿਹੜੇ ਪੁਲਸੀਆਂ ਨੇ ਉੱਥੇ ਇਨਸਾਫ ਮੰਗਦੇ ਸਿੱਖਾਂ ਤੇ ਐਡਾ ਭਾਰੀ ਜ਼ੁਲਮ ਕੀਤਾ, ਉਹ ਤੁਹਾਡੀ ਮਰਜ਼ੀ ਤੋਂ ਬਗੈਰ ਕਰ ਹੀ ਨਹੀਂ ਸੀ ਸਕਦੇ। ਸੈਣੀ ਵਰਗੇ ਬੁੱਚੜ ਨੂੰ ਤੁਸੀਂ ਆਪਦੀ ਹਿੱਕ ਦਾ ਬਾਲ ਬਣਾਈ ਰੱਖਿਆ, ਇਜ਼ਹਾਰ ਆਲਮ ਵਰਗਿਆਂ ਨੂੰ ਤੁਸੀਂ ਹਿੱਕ ਦਾ ਬਾਲ ਬਣਾਈ ਰੱਖਿਆ, ਤੇ ਅਜੇ ਕਿਹੜਾ ਤੁਹਾਡੀਆਂ ਕਰਤੂਤਾਂ ਜਿਹੜੀਆਂ ਨੇਗੀਆਂ ਉਹ ਰੁਕਣ ਵਾਲੀਆਂ ਨੇ। ਸੋ ਬਾਦਲ ਪਰਿਵਾਰ ਦੇ ਜਿੱਥੇ ਮਾੜੇ ਕਰਮ ਚੇਤੇ ਆਉਂਦੇ ਆ, ਉੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਤੇ ਬਾਦਲ ਪਰਿਵਾਰ ਦਾ ਘਾਣ ਕਰਾਉਣ ਦੇ ਲਈ ਅਰਦਾਸਾਂ ਕਰਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਦੋਨਾਂ ਦਾ ਧੰਨਵਾਦ ਕਰਦੇ ਆ। ਸੱਚੇ ਪਾਤਸ਼ਾਹ ਇਹਨਾਂ ਨੂੰ ਤੇ ਵੱਡੇ ਬਾਦਲ ਨੂੰ ਲੰਬੀਆਂ ਉਮਰਾਂ ਬਖਸ਼ਣ, ਤਾਂ ਕਿ ਆਪਦੇ ਹੱਥੀਂ ਆਪਦੇ ਅੱਖੀਂ ਸਾਰਾ ਕੁਝ ਦੇਖ ਕੇ ਜਾਣ ਕੇ ਉਹਨਾਂ ਨੇ ਕੀ ਖੱਟਿਆ ਤੇ ਕੀ ਜਿਹੜਾ ਸੀਗਾ ਪ੍ਰਾਪਤ ਕੀਤਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।